ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਸਾਡੀ ਕੌਮ ਦੇ ਵਿੱਚ ਕੁਝ ਇਹੋ ਜਿਹੇ ਸਿੱਖ ਭਰਾ ਸਰਗਰਮ ਹੋਏ ਨੇ ਜਿਹੜੇ ਬੜੀ ਮਿਹਨਤ ਕਰ ਰਹੇ ਨੇ ਬਈ ਸਿੱਖਾਂ ਨੂੰ ਸਮਝਾਉਣਾ ਕਿ ਖਾਲਿਸਤਾਨ ਬੜਾ ਗਲਤ ਕੰਮ ਆ। ਭਿੰਡਰਾਂ ਵਾਲੇ ਸੰਤ ਬਹੁਤ ਗਲਤ ਪਾਸੇ ਚੱਲ ਗਏ ਸੀਗੇ ਤੇ ਜੁਝਾਰੂ ਜਿਹੜੇ ਨੇ ਉਹ ਤਾਂ ਬਿਲਕੁਲ ਹੀ ਮਾੜੇ ਆ। ਹਥਿਆਰਬੰਦ ਖਾੜਕੂ ਜਿਹੜੇ ਉਹਨਾਂ ਕਰਕੇ ਤਾਂ ਨੁਕਸਾਨ ਹੀ ਬੜਾ ਹੋ ਗਿਆ। ਕੁੱਲ ਮਿਲਾ ਕੇ ਜਾਣੀ ਕਿ ਇਹ ਭਰਾ ਉਹੀ ਸਾਰਾ ਕੁਝ ਕਹਿੰਦੇ ਆ ਜਿਹੜਾ ਕੁਝ ਬਾਅਦ ਪਿਛਲੇ ਸਮਿਆਂ ਦੇ ਵਿੱਚ ਭਾਰਤੀ ਹਕੂਮਤੀ ਤੰਤਰ ਬੜੀ ਮਿਹਨਤ ਨਾਲ ਕਹਿੰਦਾ ਆ ਰਿਹਾ। ਮੈਂ ਇਹਦੇ ਬਾਰੇ ਇਹ ਸੋਚਦਾ ਹੁੰਦਾ ਵੀ 1978 ਤੋਂ ਜਿਹੜਾ ਸਿੱਖ ਸੰਘਰਸ਼ ਚੱਲਿਆ ਉਹ ਤਾਂ ਨਾਲ ਦੀ ਨਾਲ ਹੀ ਬੜੀ ਮਿਹਨਤ ਕੀਤੀ ਗਈ ਵੀ ਨਾਲੇ ਕੁੱਟੋ ਤੇ ਨਾਲੇ ਬਦਨਾਮ ਕਰੋ। ਸਿੱਖਾਂ ਨੂੰ ਸੂਲੀ ਵੀ ਚਾੜਿਆ ਗਿਆ, ਬਦਨਾਮ ਵੀ ਕੀਤਾ ਗਿਆ, ਮਾਰਿਆ ਕੁੱਟਿਆ ਵੀ ਗਿਆ, ਜਲੀਲ ਵੀ ਕੀਤਾ ਗਿਆ, ਨਾਲ ਦੀ ਨਾਲ ਬਦਨਾਮ ਵੀ ਕਰੀ ਗਿਆ ਵੀ ਇਹ ਚੋਰ ਨੇ, ਠੱਗ ਨੇ, ਡਾਕੂ ਨੇ, ਦਹਿਸ਼ਤਗਰਦ ਨੇ, ਪਾਕਿਸਤਾਨ ਦੇ ਪਿੱਠੂ ਨੇ। ਤੇ ਜਦੋਂ ਇਹ ਸਾਰਾ ਕੁਝ ਲਗਾਤਾਰ ਹੁੰਦਾ ਰਿਹਾ, ਕਰੋੜਾਂ ਰੁਪਏ ਇਸ ਪ੍ਰੋਜੈਕਟ ਲਈ ਸਰਕਾਰ ਨੇ ਖਰਚੇ ਹੋਣੇ ਆ ਕਿ ਸਿੱਖਾਂ ਨੂੰ ਜਾਂ ਦੁਨੀਆ ਨੂੰ ਇਹ ਲੱਗਣ ਲਾਉਣਾ ਕਿ ਭਿੰਡਰਾਂ ਵਾਲੇ ਸੰਤ ਗਲਤ ਸੀ, ਖਾਲਿਸਤਾਨੀ ਲਹਿਰ ਗਲਤ ਸੀ, ਜਾਂ ਖਾੜਕੂ ਲਹਿਰ ਜਿਹੜੀ ਆ ਵੀ ਉਹ ਬਹੁਤ ਮਾੜੇ ਬੰਦੇ ਸੀ। ਤੇ ਜਦੋਂ ਆ ਸੋਸ਼ਲ ਮੀਡੀਆ ਆਇਆ ਉਦੋਂ ਤੱਕ ਪੂਰਾ ਰੱਜ ਕੇ ਕੂੜ ਪ੍ਰਚਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਵੀ ਹੁਣ ਕੀ ਰਿਜ਼ਲਟ ਨਿਕਲਦਾ, ਜਿਵੇਂ ਜਿਹੜਾ ਹੈਗਾ ਕਿਸਾਨ ਕਣਕ ਬੀਜਦਾ, ਪਾਣੀ ਲਾਉਂਦਾ, ਫਿਰ ਜਦੋਂ ਝਾੜ ਝੜਦਾ ਉਦੋਂ ਪਤਾ ਲੱਗਦਾ ਹੈਗਾ ਨਾ ਵੀ ਕਿੰਨੀ ਕਣਕ ਆ ਤੇ ਕਿੰਨੀ ਤੂੜੀ ਆ। ਉਵੇਂ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ 2012-13 ਤੋਂ ਬਾਅਦ ਮੈਨੂੰ ਲੱਗਦਾ ਵੀ ਦਿੱਲੀ ਵਾਲੇ ਸਾਰੇ ਹੱਕੇ ਬੱਕੇ ਹੋ ਗਏ ਹੋਣੇ ਆ ਵੀ ਅਸੀਂ ਤਾਂ ਸਮਝਦੇ ਸੀ ਵੀ ਭਿੰਡਰਾਂ ਵਾਲੇ ਸੰਤਾਂ ਨੂੰ ਸਾਰੀ ਕੌਮ ਰੱਦ ਕਰ ਚੁੱਕੀ ਹੋਣੀ ਆ ਤੇ ਜਿੰਨੇ ਕੁ ਅਸੀਂ ਮਿਹਨਤ ਕੀਤੀ ਆ ਖਾਲਿਸਤਾਨ ਦੇ ਖਿਲਾਫ ਹੋ ਚੁੱਕੇ ਹੋਣੇ ਆ ਲੋਕ ਤੇ ਖਾੜਕੂਆਂ ਨੂੰ ਗਾਲਾਂ ਕੱਢਦੇ ਹੋਣੇ ਆ ਲੋਕ। ਪਰ ਹੋਇਆ ਕੰਮ ਉਲਟ ਪਿਆ ਵਾ ਵੀ ਪੰਜਾਬ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਨੂੰ ਖੁੱਲ੍ਹ ਦਿੱਤੀ ਗਈ ਆ ਤਾਂ ਹਰੇਕ ਸਿੱਖ ਦੇ ਮਨ ਵਿੱਚ ਜਿਹੜੇ ਬਲਬਲੇ ਸੀ ਜਦੋਂ ਉਹ ਜ਼ਾਹਿਰ ਹੋਏ ਆ ਤਾਂ ਸਾਰੀ ਦੀ ਸਾਰੀ ਕੌਮ ਭਿੰਡਰਾਂ ਵਾਲਿਆਂ ਸੰਤਾਂ ਦੇ ਹੱਕ ਵਿੱਚ ਖੜੀ ਦਿਖੀ ਆ, ਸਾਰੀ ਦੀ ਸਾਰੀ ਕੌਮ ਖਾੜਕੂਆਂ ਦੇ ਹੱਕ 'ਚ ਖੜੀ ਦਿਖੀ ਆ, ਸਾਰੀ ਦੀ ਸਾਰੀ ਕੌਮ ਖਾਲਿਸਤਾਨੀਆਂ ਦੇ ਹੱਕ 'ਚ ਖੜੀ ਦਿਖੀ ਆ। ਸੋ ਭਾਰਤ ਸਰਕਾਰ ਨੂੰ ਜਾਂ ਦਿੱਲੀ ਨੂੰ ਜਾਂ ਖੁਫੀਆ ਤੰਤਰ ਨੂੰ ਇਹ ਲੱਗਿਆ ਹੋਣਾ ਵੀ ਕੋਈ ਜਿਹੜੀ ਇੰਨੀ ਮਿਹਨਤ ਕੀਤੀ ਆ ਉਹਦਾ ਕੋਈ ਫਾਇਦਾ ਨਹੀਂ ਹੋਇਆ ਹੈਗਾ ਤੇ ਹੁਣ ਫਿਰ ਕੋਈ ਨਵਾਂ ਤਰੀਕਾ ਲੱਭਿਆ ਜਾਵੇ। ਸੋ ਨਵੇਂ ਢੰਗ ਤਰੀਕੇ ਤਹਿਤ ਹੁਣ ਬੜੇ ਬੀਬੇ ਜੇ ਸਿੱਖ ਜਿਹੜੇ ਆ ਉਹ ਸਾਡੇ ਸਮਾਜ ਵਿੱਚ ਸਰਗਰਮ ਹੋਏ ਨੇ, ਕੋਈ ਪ੍ਰਚਾਰਕ ਬਣ ਕੇ, ਕੋਈ ਵਿਦਵਾਨ ਬਣ ਕੇ, ਕੋਈ ਕੁਛ ਹੋਰ ਬਣ ਕੇ। ਤੇ ਹੁਣ ਸਾਡੇ ਕੌਮ ਤੋਂ ਉਹ ਇਹ ਆਸ ਕਰਦੇ ਆ ਵੀ ਅਸੀਂ ਇਸ ਨਵੇਂ ਟਕਭੰਜ ਦੇ ਵਿੱਚ ਫਸ ਜਾਵਾਂਗੇ ਤੇ ਅਸੀਂ ਉਹਨਾਂ ਸਾਰੇ ਸੂਰਬੀਰਾਂ ਯੋਧਿਆਂ ਨੂੰ, ਗੁਰਸਿੱਖਾਂ ਨੂੰ ਭੰਡਣ ਲੱਗ ਜਾਵਾਂਗੇ ਜਿਹੜੇ ਸਾਡੇ ਕੌਮ ਦੇ ਲਈ ਜਿਨ੍ਹਾਂ ਨੇ ਧਾਰਮਿਕ ਤਸੀਸ ਬਾਰੇ ਆ। 1978 ਤੋਂ ਚੱਲੇ ਸੰਘਰਸ਼ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਨ੍ਹਾਂ ਲੋਕਾਂ ਨੇ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਨਿੰਦਣ ਲਈ, ਉਹਨਾਂ ਨੂੰ ਨਿੰਦਵਾਉਣ ਲਈ, ਉਹਨਾਂ ਨੂੰ ਭੰਡਣ ਲਈ, ਭੰਡਵਾਉਣ ਲਈ ਮਿਹਨਤ ਜਿਹੜੀ ਹੈਗੀ ਆ ਅੱਜ ਕੱਲ੍ਹ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਆ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਖਾੜਕੂਆਂ ਨੂੰ, ਦਮਦਮੀ ਟਕਸਾਲ ਨੂੰ, ਅਖੰਡ ਕੀਰਤਨੀ ਜਥੇ ਨੂੰ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਸੰਗਤਾਂ ਦੇ ਵਿੱਚ ਗਲਤ ਰੂਪ ਦੇ ਵਿੱਚ ਪੇਸ਼ ਕਰਨਾ। ਤੇ ਜਿਹੜੇ ਭਰਾ ਇਹ ਲੱਗੇ ਹੋਏ ਨੇ ਉਹ ਬੜੇ ਆਪਦੇ ਆਪ ਨੂੰ ਗਿਆਨਵਾਨ, ਸਿਆਣੇ, ਦਾਨਸ਼ਵਰ, ਬੁੱਧੀਜੀਵੀ ਬੜਾ ਕੁਝ ਸਮਝਦੇ ਆਪਦੇ ਆਪ ਨੂੰ। ਤੇ ਮੈਂ ਜਾਣੀ ਕਿ ਇਹ ਗੱਲ ਕਹਿਣੀ ਚਾਹੁੰਦਾ ਹੈਗਾ ਉਹਨਾਂ ਨੂੰ ਵੀ ਇਹਨਾਂ ਨੂੰ ਰੋਕਣਾ ਟੋਕਣਾ ਨਹੀਂ ਚਾਹੀਦਾ ਹੈਗਾ। ਉਹਨਾਂ ਦੀ ਗੱਲ ਦਾ ਜਵਾਬ ਦੇਣਾ ਜਾਂ ਨਾ ਦੇਣਾ ਬਾਅਦ ਦੀ ਗੱਲ ਆ, ਪਰ ਸਾਨੂੰ ਸਿੱਖ ਜਗਤ ਨੂੰ ਇਹ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਜਾਵੇ। ਇਹ ਲੋਕ ਖਾਲਿਸਤਾਨੀ ਧਿਰ ਦਾ ਜਾਂ ਪੰਥਕ ਸੋਚ ਦਾ ਨੁਕਸਾਨ ਕਰਨ ਦੇ ਲਈ ਜਿਹੜੇ ਸਰਗਰਮ ਹੋਏ ਨੇ ਇਹਨਾਂ ਨੂੰ ਪੂਰਾ ਖੁੱਲ੍ਹ ਕੇ ਖੇਡਣ ਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਇਹ ਕਹਿਣ ਜੋਗੇ ਨਾ ਰਹਿ ਜਾਣ ਕਿ ਸਾਨੂੰ ਪੂਰਾ ਮੌਕਾ ਹੀ ਨਹੀਂ ਮਿਲਿਆ, ਨਹੀਂ ਤਾਂ ਅਸੀਂ ਐਂ ਕਰ ਦਿੰਦੇ ਤੇ ਉਹ ਕਰ ਦਿੰਦੇ।
ਉਲਟਾ ਇਹ ਹੋਵੇ ਕਿ ਇਹ ਬੰਦੇ ਅੱਕ ਕੇ ਇਹ ਕਹਿਣ ਵਾਲੇ ਬਣਨ ਵੀ ਅਸੀਂ ਤਾਂ ਪੂਰਾ ਜ਼ੋਰ ਲਾਇਆ ਪਰ ਫਿਰ ਵੀ ਸਿੱਖ ਆਜ਼ਾਦ ਹੋ ਗਏ ਤੇ ਫਿਰ ਵੀ ਸਿੱਖ ਜਿਹੜੇ ਨੇ ਖਾਲਿਸਤਾਨ ਸਿਰਜਣ ਵਿੱਚ ਕਾਮਯਾਬ ਹੋ ਹੀ ਗਏ। ਸੋ ਇੱਕ ਤਾਂ ਇਹ ਗੱਲ ਆ। ਦੂਸਰਾ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਨੂੰ ਇਤਿਹਾਸ ਨੇ ਗਲਤ ਸਾਬਤ ਕਰਨਾ ਤੇ ਸਾਨੂੰ ਖਾਲਿਸਤਾਨੀਆਂ ਨੂੰ, ਸੰਤ ਭਿੱਡਰਾਂ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ, ਸਿੱਖ ਜੁਝਾਰੂਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਨੂੰ ਇਤਿਹਾਸ ਨੇ ਸਹੀ ਸਿੱਧ ਕਰਨਾ। ਸੋ ਅਸੀਂ ਬੜੇ ਨਿਮਾਣੇ ਨਤਾਣੇ ਤੇ ਹੱਥ ਜੋੜ ਕੇ ਇਸ ਮੌਕੇ ਇਹ ਗੱਲ ਕਹਿ ਰਹੇ ਹਾਂ, ਕਿਸੇ ਹੰਕਾਰ ਵਿੱਚੋਂ ਨਹੀਂ, ਕਿ ਸਾਨੂੰ ਯਕੀਨ ਆ ਕਿ ਅਸੀਂ ਸਹੀ ਹਾਂ ਤੇ ਸਾਨੂੰ ਪਤਾ ਕਿ ਇਤਿਹਾਸ ਸਾਨੂੰ ਸਹੀ ਸਿੱਧ ਕਰੂਗਾ। ਤੇ ਇੱਕ ਵੇਲਾ ਆਊਗਾ ਜਦੋਂ ਇਹ ਸਾਰੇ ਲੋਕ ਜਿਹੜੇ ਅੱਜ ਸਿੱਖ ਸੰਘਰਸ਼ ਦੇ ਖਿਲਾਫ ਬੋਲਦੇ ਆ, ਜਿਹੜੇ ਖਾਲਿਸਤਾਨ ਸੰਤ ਭਿੰਡਰਾਂ ਵਾਲਿਆਂ ਜੁਝਾਰੂ ਲਹਿਰ ਦੇ ਖਿਲਾਫ ਬੋਲਦੇ ਆ, ਇਹ ਸਾਰੇ ਦੇ ਸਾਰੇ ਇਤਿਹਾਸ ਦੇ ਵਿੱਚ ਗਲਤ ਮੰਨੇ ਜਾਣਗੇ ਕਿ ਇਹਨਾਂ ਨੇ ਸਿੱਖਾਂ ਦੀ ਗੁਲਾਮੀ ਮਜ਼ਬੂਤ ਕਰਨ ਦੇ ਲਈ ਰੋਲ ਪਲੇ ਕੀਤਾ। ਤੇ ਸਾਡਾ ਜ਼ਿਕਰ ਉਹਨਾਂ ਵਿੱਚ ਆਊਗਾ ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਦੀ ਸਿਰਜਣਾ ਲਈ, ਜਿਨ੍ਹਾਂ ਨੇ ਪੰਥ ਲਈ, ਧਰਮ ਲਈ, ਕੌਮ ਲਈ, ਆਪਦੀ ਬੋਲੀ ਲਈ, ਆਪਦੇ ਸਿੱਖ ਸੱਭਿਆਚਾਰ ਦੀ ਰਾਖੀ ਲਈ ਜਿਹੜਾ ਸੀਗਾ ਰੋਲ ਪਲੇ ਕੀਤਾ। ਇੱਕ ਪਾਸੇ ਸਾਡੇ ਆ ਗਵਾਂਢ ਹਿੰਦੂ ਕੌਮ ਵਸਦੀ ਹੈ, ਜਿਹੜੇ ਮਰਜੀ ਹਿੰਦੂ ਨੂੰ ਛੇੜ ਲਓ, ਉਹ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਆ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ। ਅਨਪੜ੍ਹ ਤੋਂ ਅਨਪੜ੍ਹ ਹਿੰਦੂ ਨੂੰ ਛੇੜ ਲਓ, ਉਹ ਵੀ ਤੁਹਾਨੂੰ ਇਸ ਗੱਲ ਦੇ ਲਈ ਕਾਇਲ ਕਰਨ ਨੂੰ ਤਿਆਰ ਮਿਲੇਗਾ ਕਿ ਹਿੰਦੂ ਰਾਸ਼ਟਰ ਬਣਨਾ ਚਾਹੀਦਾ। ਕੋਈ ਵਿਰਲਾ ਹੀ ਬੰਦਾ ਹੋਊਗਾ ਜਿਹੜਾ ਹਿੰਦੂ ਰਾਸ਼ਟਰ ਦੇ ਕਨਸੈਪਟ ਦੇ ਨਾਲ ਉਹਨਾਂ ਵਿੱਚੋਂ ਸਹਿਮਤ ਨਾ ਹੋਵੇ। ਬਹੁਤੇ ਜ਼ਿਆਦਾ ਲੋਕ ਤਾਂ ਪੂਰੇ ਸਰਗਰਮੀ ਨਾਲ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਦਾ ਹਿੱਸਾ ਬਣੇ ਹੋਏ ਨੇ, ਤੇ ਜਿਹੜੇ ਹਿੱਸਾ ਨਹੀਂ ਪਾ ਸਕਦੇ ਉਹ ਸਰਗਰਮ ਲੋਕਾਂ ਨੂੰ ਹੌਸਲਾ ਦਿੰਦੇ ਆ, ਸਹਿਯੋਗ ਦਿੰਦੇ ਆ, ਤੇ ਜਿਹੜੇ ਕੁਝ ਵੀ ਨਹੀਂ ਕਰਨ ਜੋਗੇ ਉਹ ਖਾਮੋਸ਼ ਰਹਿੰਦੇ ਆ, ਚੁੱਪ ਰਹਿੰਦੇ ਆ, ਤੇ ਖਾਮੋਸ਼ ਸਹਿਮਤੀ ਦੇ ਨਾਲ, ਪ੍ਰਵਾਨਗੀ ਦੇ ਨਾਲ ਐਕਟਿਵਿਸਟ ਲੋਕਾਂ ਨੂੰ ਇੱਕ ਤਰੀਕੇ ਨਾਲ ਨੈਤਿਕ ਹਮਾਇਤ ਦਿੰਦੇ ਆ। ਪਰ ਕੋਈ ਹਿੰਦੂ ਇਹੋ ਜਿਹਾ ਨਹੀਂ ਤੁਹਾਨੂੰ ਮਿਲੇਗਾ ਜਿਹੜਾ ਹਿੰਦੂ ਰਾਸ਼ਟਰ ਦੇ ਖਿਲਾਫ ਡਟ ਕੇ ਕੰਮ ਕਰਦਾ ਹੋਵੇ। ਕੋਈ ਤੁਹਾਨੂੰ ਹਿੰਦੂ ਇਹੋ ਜਿਹਾ ਨਹੀਂ ਮਿਲੂਗਾ ਜਿਹੜਾ ਕਵੇ ਕਿ ਸਾਧਵੀ ਪ੍ਰਗਿਆ, ਅਸੀਮਾਨੰਦ ਜਾਂ ਹੋਰ ਜਿਹੜੇ ਕਰਨਲ ਪੁਰੋਹਿਤ ਵਰਗਿਆਂ ਨੇ ਕਾਰੇ ਕੀਤੇ ਆ ਵੀ ਬੜਾ ਮਾੜਾ ਕੰਮ ਕੀਤਾ। ਇੱਕ ਜਿਹੜੀ ਕਿਤਾਬ ਕਰਕਰੇ ਦਾ ਕਾਤਲ ਕੌਣ ਆ, ਜਾਂ ਉਸੇ M ਮੁਸ਼ਰਫ ਦੀ ਇੱਕ ਕਿਤਾਬ ਹੋਰ ਵੀ ਆਈ ਆ, ਬ੍ਰਾਹਮਣਵਾਦੀਆਂ ਦੇ ਦਹਿਸ਼ਤਗਰਦੀ ਦੇ ਕਾਰੇ, ਇਦਾਂ ਦਾ ਕੁਝ ਨਵਾਂ ਆਉਂਦਾ। ਇਹੋ ਜਿਹੀਆਂ ਕਈ ਕਿਤਾਬਾਂ ਹੁਣ ਆ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਸਾਫ਼ ਦਿਖਦਾ ਕਿ ਭਾਰਤੀ ਖੁਫੀਆ ਤੰਤਰ ਜਿਹੜਾ ਹੈ ਉਹ ਵੀ ਹਿੰਦੂ ਕੱਟੜਵਾਦ ਦਾ ਟੂਲ ਬਣਿਆ ਹੋਇਆ। ਤੇ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਿੰਦੂਆਂ ਵਿੱਚੋਂ ਕੋਈ ਵੀ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਮੈਦਾਨ ਵਿੱਚ ਆ ਕੇ ਨਹੀਂ ਗੱਜਿਆ ਬਈ ਇਹ ਜੀ ਗਲਤ ਹੋ ਰਿਹਾ। ਸਾਰੇ ਦਾ ਸਾਰਾ ਹਿੰਦੂ ਸਮਾਜ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਯੋਗਦਾਨ ਪਾ ਰਿਹਾ। ਕੋਈ ਅਸੀਮਾਨੰਦ ਵਰਗੇ, ਸਾਧਵੀ ਪ੍ਰਗਿਆ ਵਰਗੇ ਨੇ ਜਿਹੜੇ ਹਥਿਆਰਾਂ ਦੇ ਰਾਹ ਚੱਲ ਕੇ ਆਪਦੇ ਹਿਸਾਬ ਨਾਲ ਇਸ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਨੂੰ ਅੱਗੇ ਤੋਰ ਰਹੇ। ਮੋਦੀ ਵਰਗੇ, ਅਮਿਤ ਸ਼ਾਹ ਵਰਗੇ ਤੇ ਹੋਰ ਜਿਹੜੇ ਯੋਗੀ ਵਰਗੇ ਨੇ ਉਹ ਆਪਦੇ ਤਰੀਕੇ ਨਾਲ ਲੱਗੇ ਹੋਏ ਨੇ। ਕਈ ਜਿਹੜੇ ਜੱਜ ਨੇ, ਵਕੀਲ ਨੇ, ਇੰਟੈਲੈਕਚੁਅਲ ਨੇ, ਤੇ RSS ਦੇ ਮੁਖੀ ਮੋਹਨ ਭਾਗਵਤ ਵਰਗੇ ਨੇ, ਬੜੇ ਹੀ ਤਰ੍ਹਾਂ ਦੇ ਉਹਨਾਂ ਕੋਲ ਲੋਕ ਨੇ ਤੇ ਸਾਰੇ ਦੇ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਯਤਨਸ਼ੀਲ ਨੇ। ਤੇ ਜਿਹੜੇ ਨਹੀਂ ਕੁਝ ਕਰਨ ਕਰਾਉਣ ਜੋਗੇ ਉਹ ਘੱਟੋ ਘੱਟ ਖਿਲਾਫਗਰਜੀ ਨਹੀਂ ਕਰਦੇ। ਕੋਈ ਨਹੀਂ ਕਹਿੰਦਾ ਕਿ ਜਿਹੜੇ ਆਹ ਮੋਦੀ ਹੋਣੀ, ਯੋਗੀ ਹੋਣੀ ਕੰਮ ਕਰ ਰਹੇ ਨੇ ਹਿੰਦੂ ਰਾਸ਼ਟਰ ਬਣਾਉਣ ਲਈ ਵੀ ਇਹ ਬਹੁਤ ਮਾੜਾ ਕੰਮ ਆ। ਕੋਈ ਨਹੀਂ ਕਹਿੰਦਾ ਹੈਗਾ ਵੀ ਜਿਹੜੇ ਸਾਧਵੀ ਪ੍ਰਗਿਆ ਹੋਣੀ ਬੰਬ ਧਮਾਕੇ ਕਰਦੇ ਫਿਰਦੇ ਆ ਵੀ ਇਹ ਬੜਾ ਮਾੜਾ ਕੰਮ ਆ। ਨਾ ਤਾਂ ਕੋਈ ਬੁਲਟ ਵਾਲਿਆਂ ਨੂੰ
ਨਾ ਕੋਈ ਬੈਲਟ ਵਾਲਿਆਂ ਨੂੰ ਕੁਝ ਨਹੀਂ ਕਹਿੰਦੇ ਹੈਗੇ, ਜਾਂ ਤਾਂ ਹਮਾਇਤ ਕਰਦੇ ਆ ਜਾਂ ਚੁੱਪ ਕਰ ਜਾਂਦੇ ਆ। ਘੱਟੋ ਘੱਟ ਉਹ ਮੁਖਾਲਫਤ ਨਹੀਂ ਕਰਦੇ। ਹੋਣਗੇ ਹਿੰਦੂ ਜਿਹੜੇ ਹਿੰਦੂ ਰਾਸ਼ਟਰ ਦੇ ਕਨਸੈਪਟ ਨਾਲ ਸਹਿਮਤ ਨਹੀਂ, ਪਰ ਉਹ ਬੋਲਦੇ ਨਹੀਂ। ਹੋਣਗੇ ਹਿੰਦੂ ਜਿਹੜੇ ਸਾਧਵੀ ਪ੍ਰਗਿਆ, ਅਸੀਮਾਨੰਦ, ਕਰਨਲ ਪ੍ਰੋਹਿਤ ਤੇ ਹੋਰ ਇਹੋ ਜਿਹੇ ਲੋਕਾਂ ਦੇ ਕਾਰਿਆਂ ਨਾਲ ਸਹਿਮਤ ਨਹੀਂ ਹੋਣਗੇ, ਪਰ ਉਹ ਬੋਲਦੇ ਨਹੀਂ। ਇਹ ਬਿਮਾਰੀ ਕੱਲੀ ਸਿੱਖਾਂ 'ਚ ਆ ਤੇ ਪੂਰੀ ਜ਼ੋਰ ਸ਼ੋਰ ਨਾਲ ਇਹ ਬਿਮਾਰੀ, ਇਹ ਵਾਇਰਸ ਜਿਹੜਾ ਹੈ ਉਹ ਅੱਗੇ ਵੱਧ ਰਿਹਾ। ਤੇ ਸਾਡੇ 'ਚ ਆ ਜਿਹੜੇ ਕਹਿਣਗੇ ਜੀ ਹਥਿਆਰਾਂ ਵਾਲੇ ਬੰਦੇ ਬੜੇ ਮਾੜੇ ਆ। ਹੁਣ ਆਪਾਂ ਤਾਂ ਚੱਕਣੇ ਨਹੀਂ ਨਾ, ਆਪਣੇ ਕਹਿਣ ਦੇ ਉੱਤੇ ਕਿਸੇ ਨੇ ਚੱਕਣੇ ਆ। ਤੇ ਜਿਹੜੇ ਆਪਦੇ ਜੁਰਤ ਨਾਲ, ਆਪਦੀ ਦਲੇਰੀ ਨਾਲ ਭੁਗਤਣਾ ਤਾਂ ਉਹਨਾਂ ਨੇ ਆ ਨਾ। ਜਿਹੜੇ ਇਸ ਰਾਹ ਤੁਰਨਗੇ, ਜੋ ਵੀ ਕੁਝ ਵਾਪਰਨਾ ਉਹਨਾਂ ਨਾਲ ਵਾਪਰਨਾ, ਤੇ ਅਸੀਂ ਐਵੇਂ ਮੂਹਰੇ ਹੋ ਕੇ ਲੱਗੇ ਰਹਿੰਦੇ ਆ ਭਾਈ ਵੀ ਹਥਿਆਰਾਂ ਵਾਲਾ ਕੰਮ ਬੜਾ ਮਾੜਾ। ਦੂਜੇ ਪਾਸੇ ਜੇਕਰ ਕੋਈ ਬੁਲਟ ਤੋਂ ਬਗੈਰ ਕੋਈ ਦੂਜਾ ਰਾਹ ਚੁਣ ਲਵੇ ਬੈਲਟ ਵਾਲਾ, ਤੇ ਫਿਰ ਵੀ ਅਸੀਂ ਕਹਿਣਾ ਲੈ ਇਹ ਬਣਾਉਣਗੇ ਖਾਲਿਸਤਾਨ। ਨੰਬਰ 3, ਜੇਕਰ ਕੋਈ ਲਿਖ ਕੇ ਜਾਂ ਬੋਲ ਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਦਾ ਵਿਰੋਧ ਕਰਦਾ ਹੈ, ਜੇਕਰ ਕੋਈ ਭਾਰਤੀ ਹਕੂਮਤੀ ਮਸ਼ੀਨਰੀ ਦੇ ਸਿੱਖਾਂ ਦੀ ਨਸਲਕੁਸ਼ੀ ਦੇ ਏਜੰਡੇ ਨੂੰ ਚੈਲੰਜ ਕਰਦਾ ਹੈ, ਤਾਂ ਫੇਰ ਉੱਠ ਕੇ ਲੱਗ ਜਾਣਗੇ ਇਹ ਮਰੂਗਾ। ਭਾਈ ਮਰੂਗਾ ਤਾਂ ਉਹ ਮਰੂਗਾ, ਤੁਸੀਂ ਕਾਹਤੋਂ ਐਵੇਂ ਬਿਨਾਂ ਪਾਣੀ ਤੋਂ ਜੁੱਤੀਆਂ ਲਈ ਫਿਰਦੇ ਆ। ਸੋ ਇਹ ਜਿਹੜੇ ਸਿਆਣੇ ਸਿਆਣੇ ਸਾਡੀ ਕੌਮ ਦੇ ਵਿੱਚ ਲੋਕ ਨੇ, ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਜਿਹੜਾ ਹੈ ਉਹ ਖਾਲਿਸਤਾਨੀ ਧਿਰ ਨੂੰ, ਖਾਲਿਸਤਾਨੀ ਏਜੰਡੇ ਨੂੰ ਤੇ ਖਾਲਿਸਤਾਨੀ ਸੰਘਰਸ਼ ਦਾ ਹਿੱਸਾ ਰਹੇ ਜਾਂ ਹੁਣ ਇਸ ਵੇਲੇ ਸਰਗਰਮ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਖਿਲਾਫ ਮਾਹੌਲ ਤਿਆਰ ਕਰਨਾ ਹੈ। ਇਹ ਲੋਕ ਜਿਹੜੇ ਨੇ ਇਹ ਆਪਦੇ ਆਪ ਨੂੰ ਜੋ ਮਰਜ਼ੀ ਸਮਝਦੇ ਰਹਿਣ। ਜਿਹੜੀ ਗੱਲ ਮੈਂ ਪਹਿਲਾਂ ਕਹੀ, ਬਾਰ-ਬਾਰ ਕਹਾਂ ਕਿ ਇਤਿਹਾਸ ਇਹਨਾਂ ਨੂੰ ਗਲਤ ਸਿੱਧ ਕਰੂਗਾ। ਜਦੋਂ ਅੱਜ ਤੋਂ 200-400 ਸਾਲ ਬਾਅਦ, 100 ਸਾਲ ਬਾਅਦ, 50 ਸਾਲ ਬਾਅਦ ਇਤਿਹਾਸ ਬਣ ਜਾਣਾ ਅੱਜ ਦਾ ਆਹ ਸਮਾਂ, ਜਿਹੜੇ ਅੱਜ ਬੋਲਦੇ ਆ, ਜਿਹੜੀਆਂ ਗੱਲਾਂ ਅੱਜ ਕਰਦੇ ਆ, ਇਹ ਹਿਸਟਰੀ ਬਣ ਰਹੀ ਆ, ਸਮੇਂ ਨੇ ਬੀਤ ਜਾਣਾ। ਉਸ ਪਲ ਤੁਸੀਂ ਕੀ ਕੀਤਾ ਸੀ, ਕਿੱਧਰ ਖੜੇ ਸੀ, ਇਹ ਗੱਲ ਕਾਊਂਟ ਕਰਦੀ ਹੈ। ਜਦੋਂ ਆਉਣ ਵਾਲਿਆਂ ਸਮਿਆਂ ਦੇ ਵਿੱਚ ਤੁਹਾਡੇ ਵਾਰਸਾਂ ਨੂੰ ਇਹ ਗੱਲ ਪੜ੍ਹਨੀ ਸੁਣਨੀ ਪਈ ਕਿ ਜਦੋਂ ਸਿੱਖ ਜਗਤ ਆਪਦੀ ਹੋਂਦ ਹਸਤੀ ਨੂੰ ਖਤਰਾ ਮਹਿਸੂਸ ਕਰਕੇ ਆਪਦਾ ਘਰ ਬਣਾਉਣ ਦੇ ਲਈ ਯਤਨਸ਼ੀਲ ਸੀ, ਉਦੋਂ ਆਹ ਲੋਕ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਗੱਲ ਤੋਂ ਭਾਰਤੀ ਹਕੂਮਤੀ ਤੰਤਰ ਦਾ ਏਜੰਡਾ ਲੈ ਕੇ ਖਾਲਿਸਤਾਨ ਦਾ ਵਿਰੋਧ ਕੀਤਾ, ਖਾਲਿਸਤਾਨੀਆਂ ਨੂੰ ਜਲੀਲ ਕੀਤਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੇ ਖਿਲਾਫ ਜਿਹੜੇ ਸੀਗੇ ਵਿਚਾਰ ਪੈਦਾ ਕੀਤੇ। ਬੜੇ ਵੱਡੇ ਆਪਦੇ ਆਪ ਨੂੰ ਖੱਬੀ ਖਾਨ ਸਮਝਦੇ ਆ, 25-25, 30-30 ਹਜ਼ਾਰ ਦੀ ਸੰਗਤ ਬਿਠਾ ਕੇ ਉਹਨਾਂ ਨੂੰ ਸਮਝਾਉਣ ਲੱਗੇ ਹੁੰਦੇ ਨੇ ਕਿ ਖਾਲਿਸਤਾਨ ਦੇ ਰਾਹ ਨਾ ਪੈ ਜਿਓ। ਕਹਿਣਾ ਕੀ ਚਾਹੁੰਦੇ ਆ ਕਿ ਹਿੰਦੁਸਤਾਨੀ ਸਿਸਟਮ ਬੜਾ ਵਧੀਆ। ਇਹ ਸਿਸਟਮ ਜਿਹੜਾ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰੇ, ਉਹ ਸਿਸਟਮ ਬੜਾ ਵਧੀਆ। ਇਹ ਸਿਸਟਮ ਜਿਹੜਾ ਬੇਦੋਸ਼ੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਵੇ, ਬੱਚੀਆਂ ਨੂੰ ਬੇਪੱਤ ਕਰੇ, ਸਿੱਖਾਂ ਦੀਆਂ ਜਾਇਦਾਦਾਂ ਸਾੜੇ, ਇਹ ਸਿਸਟਮ ਬੜਾ ਵਧੀਆ। ਇਹ ਸਿਸਟਮ ਜਿਹੜਾ ਸਿੱਖ ਨੂੰ ਸਿਰਫ ਸਿੱਖ ਹੋਣ ਕਰਕੇ ਚੱਕ ਲਓ, ਕੁੱਟੋ, ਮਾਰੋ, ਫਰੋਤੀ ਲਓ ਤੇ ਬਾਅਦ 'ਚ ਮੁਕਾਬਲਾ ਬਣਾ ਕੇ ਝੂਠੀ ਕਹਾਣੀ ਮੜ ਦੋ ਉਹਦੇ ਗਲ, ਇਹ ਸਿਸਟਮ ਬੜਾ ਵਧੀਆ। ਇਹ ਸਿਸਟਮ ਜਿਹੜਾ ਸਿੱਖਾਂ ਦੇ ਧਰਮ, ਬੋਲੀ ਅਤੇ ਸੱਭਿਆਚਾਰ ਦੇ ਹਰੇਕ ਦੁਸ਼ਮਣ ਨੂੰ ਸ਼ੈਲਟਰ ਦੇਵੇ ਤੇ ਉਹਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦੇਵੇ, ਸਿੱਖਾਂ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲੀਆਂ ਸਾਰੀਆਂ ਤਾਕਤਾਂ ਨੂੰ, ਸਾਰੇ ਵਰਤਾਰਿਆਂ ਨੂੰ, ਸਾਰੇ
ਵਿਅਕਤੀਆਂ ਨੂੰ ਸਾਥ ਸਹਿਯੋਗ ਤੇ ਹਮਾਇਤ ਦੇਵੇ, ਸਰਪ੍ਰਸਤੀ ਦੇਵੇ, ਇਹ ਸਿਸਟਮ ਬੜਾ ਵਧੀਆ। ਤੇ ਫਿਰ ਭਾਈ ਮਾੜਾ ਸਿਸਟਮ ਕਿਹੜਾ ਹੁੰਦਾ? ਜੇ ਤੁਹਾਡੀ ਨਜ਼ਰ ਵਿੱਚ ਸਿੱਖੀ ਦਾ ਬੇੜਾ ਗਰਕ ਕਰਨ ਵਾਲਾ ਇਹ ਸਿਸਟਮ ਇੰਨਾ ਹੀ ਮਹਾਨ ਤੇ ਇੰਨਾ ਵਧੀਆ, ਤੇ ਫਿਰ ਮਾੜਾ ਸਿਸਟਮ ਤੁਸੀਂ ਕਿਹਨੂੰ ਕਹਿੰਦੇ ਹੋ? ਇਹਦਾ ਮਤਲਬ ਸਿੱਖੀ ਵਾਲਾ ਸਿਸਟਮ ਆ ਜਿਹੜਾ ਤੁਹਾਡੇ ਲਈ ਉਹ ਮਾੜਾ, ਜਿੱਥੇ ਸਿੱਖੀ ਚੜ੍ਹਦੀ ਕਲਾ 'ਚ ਹੋ ਸਕਦੀ ਹੈ। ਉਹ ਮੁਲਕ ਜਿਹੜਾ ਸਿੱਖਾਂ ਦੀ ਹੋਂਦ ਹਸਤੀ ਮੰਨਣ ਤੋਂ ਇਨਕਾਰੀ ਆ, ਉਸ ਮੁਲਕ ਨੂੰ ਮਹਾਨ ਕਹਿੰਦੇ ਹੋ, ਤੇ ਜਿੱਥੇ ਸਿੱਖੀ ਦੀ ਚੜ੍ਹਦੀ ਕਲਾ ਹੋ ਸਕਦੀ ਆ ਉਹਨੂੰ ਫਿਰ ਤੁਸੀਂ ਗਲਤ ਹੀ ਕਹਿਣਾ। ਉਹ ਮੁਲਕ, ਉਹ ਸੰਵਿਧਾਨ, ਉਹ ਲੋਕ ਜਿਨ੍ਹਾਂ ਨੇ ਕੀਤੇ ਹੋਏ ਵਾਅਦੇ ਸਿੱਖਾਂ ਨਾਲ ਪੂਰੇ ਨਹੀਂ ਕੀਤੇ, ਉਹਨਾਂ ਦੇ ਹੱਕ ਵਿੱਚ ਖੜ ਕੇ ਤੁਸੀਂ ਉਹਨਾਂ ਸਿੱਖਾਂ ਨੂੰ ਗਲਤ ਦੱਸ ਰਹੇ ਹੋ ਜਿਹੜੇ ਕਹਿੰਦੇ ਆ ਕਿ ਵਾਅਦੇ ਪੂਰੇ ਨਾ ਕਰਕੇ ਤੁਸੀਂ ਅਕਿਰਤ ਘਣਤਾ ਦਿਖਾਈ। 1947 ਮੌਕੇ ਸਿੱਖਾਂ ਨੇ ਖਾਲਿਸਤਾਨ ਲੈਣ ਦੀ ਬਜਾਏ ਭਾਰਤ ਨਾਲ ਰਹਿਣ ਦਾ ਫੈਸਲਾ ਇਸੇ ਸੋਚ ਵਿੱਚੋਂ ਕੀਤਾ ਸੀ ਕਿ ਆਪਾਂ ਖਾਲਿਸਤਾਨ ਨਹੀਂ ਲੈਣਾ, ਆਪਾਂ ਇੰਡੀਆ ਨਾਲ ਹੀ ਰਹਿ ਲਾਂਗੇ। ਬੜੀਆਂ ਆਪਸ਼ਨਾਂ ਆਈਆਂ ਸੀ ਮਿਸਟਰ ਜਨਾਬ ਵੱਲੋਂ, ਮੁਸਲਮਾਨ ਆਗੂਆਂ ਵੱਲੋਂ, ਕਿ ਤੁਸੀਂ ਪਾਕਿਸਤਾਨ ਨਾਲ ਰਹਿਣਾ ਮਨਜ਼ੂਰ ਕਰ ਲਓ। ਤੇ ਜੇ ਸਿੱਖ ਉਸ ਗੱਲ ਨੂੰ ਮਨਜ਼ੂਰ ਕਰਦੇ ਤਾਂ ਪਾਕਿਸਤਾਨ ਦੀ ਹੱਦ ਦਿੱਲੀ ਨਾਲ ਜਾ ਲੱਗਣੀ ਸੀ, ਕਿਉਂਕਿ ਸਾਰਾ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਦਾ ਹਿੱਸਾ ਤੇ ਜੰਮੂ ਵਗੈਰਾ, ਇਹ ਸਾਰੇ ਫਿਰ ਪਾਕਿਸਤਾਨ ਦਾ ਹਿੱਸਾ ਬਣਨੇ ਸੀ। ਜੇਕਰ ਪੰਜਾਬ ਦਾ ਪੱਖ ਜਿਹੜਾ ਸੀ, ਸਿੱਖਾਂ ਦਾ ਪੱਖ, ਉਹ ਭਾਰਤ ਵਾਲੇ ਪਾਸੇ ਭੁਗਤਿਆ ਤਾਂ ਉਹਦੇ ਕਰਕੇ ਪੰਜਾਬ ਜਦੋਂ ਇੱਧਰ ਰਹਿ ਗਿਆ ਤਾਂ ਫਿਰ ਪਾਕਿਸਤਾਨ ਜਿਹੜਾ ਹੈਗਾ ਉਹ ਆ ਜਿਹੜਾ ਹੁਣ ਨਕਸ਼ਾ ਉਹਦਾ ਤਾਂ ਬਣਿਆ, ਉਹ ਇਹਦੇ ਵਿੱਚੋਂ ਗਾ ਬੰਗਲਾਦੇਸ਼ ਵੀ ਨਿਕਲ ਗਿਆ। ਸੋ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਕਿ ਸਿੱਖਾਂ ਦੀ ਬੋਲੀ, ਸਿੱਖਾਂ ਦਾ ਧਰਮ, ਸਿੱਖਾਂ ਦਾ ਸੱਭਿਆਚਾਰ, ਇਹਨਾਂ ਦੀ ਚੜ੍ਹਦੀ ਕਲਾ ਦੇ ਲਈ ਉੱਤਰੀ ਭਾਰਤ ਵਿੱਚ ਇੱਕ ਖਿੱਤਾ ਘੜ ਕੇ ਦਿੱਤਾ ਜਾਊਗਾ, ਇਹ ਗੱਲ ਪੰਡਤ ਨਹਿਰੂ ਕਹਿੰਦਾ ਰਿਹਾ। ਪੰਡਤ ਨਹਿਰੂ ਐਂਡ ਕੰਪਨੀ ਮੁੱਕਰ ਗਈ ਤੇ ਜਦੋਂ ਸੰਵਿਧਾਨ ਬਣਿਆ, ਸਿੱਖਾਂ ਦੇ ਲੀਡਰਾਂ ਨੂੰ, ਸਿੱਖਾਂ ਦੇ ਨੁਮਾਇੰਦਿਆਂ ਨੇ ਆ ਕੇ ਦੱਸਿਆ, ਜਿਹੜੇ ਸੰਵਿਧਾਨ ਘੜਨ ਵਾਲੀ ਸਭਾ 'ਚ ਸੀਗੇ, ਵੀ ਇਹ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਹਿੰਦਾ। ਉਹ ਕਹਿੰਦੇ ਇਹਦੇ ਨਾਲ ਕੀ ਹੋ ਜੂ ਜੇ ਆਪਾਂ ਨੂੰ ਸਿੱਖਾਂ ਨੂੰ ਕੋਈ ਹਿੰਦੂ ਕਹਿ ਦੂ, ਆਪਾਂ ਐ ਕਿਤੇ ਹਿੰਦੂ ਬਣਨ ਲੱਗੇ ਆ। ਕਹਿੰਦੇ ਤੁਸੀਂ ਸਮਝੇ ਨਹੀਂ ਗੱਲ ਭੋਲੇ ਪਾਤਸ਼ਾਹੋ। ਭੋਲੇ ਪਾਤਸ਼ਾਹੋ, ਜਿਹੜਾ ਇਸ ਸੰਵਿਧਾਨ ਨੇ ਇੱਕ ਸਿਸਟਮ ਘੜਨਾ, ਇਸ ਸੰਵਿਧਾਨ ਨੇ ਇੱਕ ਨਿਜ਼ਾਮ ਘੜਨਾ, ਇੱਕ ਹਕੂਮਤੀ ਮਸ਼ੀਨਰੀ ਪੂਰੀ ਤਿਆਰ ਕਰਨੀ ਆ, ਜਿਹਨੇ ਗਾਂ ਨੀਤੀਆਂ ਤੇ ਨਿਸ਼ਾਨੇ ਲਾਗੂ ਕਰਨੇ ਆ। ਉਹ ਜਦੋਂ ਕੰਮ ਕਰੂਗੀ ਨਾ ਮਸ਼ੀਨਰੀ, ਉਹਦੇ ਰਿਜ਼ਲਟ ਬੜੇ ਗਲਤ ਪੈਣਗੇ। ਜਿਹੜੀ ਆਪਣੇ ਵਾਲੀ ਪੀੜ੍ਹੀ ਆ, ਆਪਾਂ ਤਾਂ ਹੁਣ ਕਹਿੰਦਾ ਬਜ਼ੁਰਗ ਬੈਠੇ ਆ, ਆਪਾਂ ਤਾਂ ਪੱਕੇ, ਆਪਣੀਆਂ ਆਦਤਾਂ, ਆਪਣਾ ਸੁਭਾਅ ਪੱਕ ਚੁੱਕਿਆ, ਆਪਣੇ ਤੇ ਅਸਰ ਨਹੀਂ ਹੋਣਾ। ਆਪਣੇ ਬੱਚੇ ਆ, ਜਿਹੜੇ ਮੁੰਡੇ ਆ, ਉਹ ਵਿਆਹੇ ਬਰੇ ਨੇ, ਮੁੰਡੇ ਕੁੜੀਆਂ ਜਿਹੜੇ ਜਵਾਨ ਨੇ, ਜਿਨ੍ਹਾਂ ਦੀ 25-30 ਸਾਲ ਉਮਰ ਆ, ਉਹਨਾਂ ਤੇ ਵੀ ਨਹੀਂ ਅਸਰ ਪੈਣਾ। ਪਰ ਜਿਹੜੇ ਸਾਡੇ ਨਿਆਣੇ ਇਸ ਮੁਲਕ ਦੇ ਵਿੱਚ ਹੁਣ ਜੰਮਣਗੇ, ਜਿਨ੍ਹਾਂ ਦੀਆਂ ਉਮਰਾਂ ਹੁਣ 2-3 ਸਾਲ ਆ, ਜਿਹੜੇ ਉਹ ਇਸ ਸਕੂਲਾਂ ਕਾਲਜਾਂ 'ਚ ਪੜ੍ਹਨਗੇ, ਇਸ ਸਿਸਟਮ ਦੇ ਵਿੱਚ ਪੜ੍ਹਾਈ ਪੜ੍ਹਨ ਤੋਂ ਬਾਅਦ ਆਪਣੇ ਪੋਤੇ ਪੋਤੀਆਂ ਜਿਹੜੇ ਹੋਣਗੇ, ਉਹ ਕੇਸਾਧਾਰੀ ਹਿੰਦੂ ਹੋਣਗੇ। ਉਹਨਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਫਰਕ ਨਹੀਂ ਪਤਾ ਲੱਗਣੇ। ਉਹਨਾਂ ਨੇ ਬੜੀ ਮੌਜ ਨਾਲ ਉਹ ਸਾਰਾ ਕੁਝ ਕਰਿਆ ਕਰਨਾ ਹੈ ਜਿਹੜਾ ਕੁਝ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਵਾਰਨਿੰਗ ਦਿੱਤੀ ਆ, ਚੇਤਾਵਨੀ ਦਿੱਤੀ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਲਗੀਧਰ ਸ਼ਹਿਨशाह ਨੇ ਇਹ ਵਾਰਨਿੰਗ, ਇਹ ਚੇਤਾਵਨੀ ਦਿੱਤੀ ਹੋਈ ਆ ਕਿ ਜੇ ਤੁਸੀਂ ਬ੍ਰਾਹਮਣਵਾਦੀਆਂ ਵਾਲੇ ਕਰਮ ਕਾਂਡਾਂ ਵਾਲੇ ਰਾਹ ਪੈ ਗਏ ਨਾ, ਮੈਂ ਤੁਹਾਡੀ ਸ਼ਕਲ ਵੀ ਨਹੀਂ ਦੇਖਣੀ। ਇਸ ਤਰ੍ਹਾਂ ਜਿਹੜਾ ਆਉਣ ਵਾਲਾ ਸਾਡਾ ਸਮਾਂ ਹੋਏਗਾ, ਉੱਥੇ ਸਾਡੇ ਜਿਹੜੇ ਬੱਚੇ ਨੇ ਉਹ ਸਿੱਖੀ ਤੋਂ ਕੋਰੇ ਹੋਣਗੇ। ਉਹਨਾਂ ਦੇ ਅੰਦਰੋਂ ਇਹ ਭਾਰਤੀ ਹਕੂਮਤੀ ਸਿਸਟਮ ਖੁਰਚ ਕੇ ਸਿੱਖੀ ਕੱਢ ਦਊਗਾ ਤੇ ਕੁਝ ਹੋਰ ਭਰ ਦਊਗਾ। ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ, ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਕਿ ਜੇਕਰ ਉਹਨਾਂ ਦਾ ਨਿਸ਼ਾਨਾ ਸਾਡੀ ਬੋਲੀ, ਸਾਡੇ ਧਰਮ, ਸਾਡੇ ਸੱਭਿਆਚਾਰ ਨੂੰ ਸਾਡੇ ਬੱਚਿਆਂ ਦੇ ਮਨਾਂ ਵਿੱਚੋਂ ਕੱਢ ਦੇਣ ਦਾ ਹੈ, ਤਾਂ ਆਪਾਂ ਇੱਕ ਇਹੋ ਜਿਹਾ ਖਿੱਤਾ, ਇਹੋ ਜਿਹਾ ਸੂਬਾ ਲੈਣ ਦੇ ਲਈ
ਆਵਾਜ਼ ਬੁਲੰਦ ਕਰੀਏ, ਜਿੱਥੇ ਸਾਡੇ ਬੱਚਿਆਂ ਨੂੰ ਅਸੀਂ ਉਹਨਾਂ ਦੀ ਬੋਲੀ, ਉਹਨਾਂ ਦੇ ਧਰਮ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖ ਸਕੀਏ। ਇੱਥੋਂ ਨਿਕਲੀ ਸੀ ਪੰਜਾਬੀ ਸੂਬੇ ਮੋਰਚੇ ਦੀ ਕਹਾਣੀ। ਪੰਜਾਬੀ ਸੂਬਾ ਮੰਗਣਾ ਕੋਈ ਗੁਨਾਹ ਨਹੀਂ ਸੀ। ਜਿਵੇਂ ਭਾਰਤ ਦੇ ਬਾਕੀ ਅੱਡ-ਅੱਡ ਖਿੱਤਿਆਂ 'ਚ ਅੱਡ-ਅੱਡ ਬੋਲੀਆਂ ਦੇ ਆਧਾਰ ਤੇ ਸੂਬੇ ਬਣੇ, ਉਵੇਂ ਹੀ ਪੰਜਾਬੀ ਸੂਬਾ ਬਣਨਾ ਸੀ। ਪਰ ਜਿਹੜਾ ਬ੍ਰਾਹਮਣਵਾਦੀ ਦਿਮਾਗ, ਜਿਹੜਾ ਉਸ ਦਿਨ ਤੋਂ ਨਫ਼ਰਤ ਕਰਦਾ ਹੈ ਸਿੱਖੀ ਨੂੰ, ਜਿੱਦਣ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਨਾ ਕੀਤਾ ਸੀ, ਉਸ ਬ੍ਰਾਹਮਣਵਾਦੀ ਕਰਮਕਾਂਡੀ ਫਲਸਫੇ ਦੇ ਧਾਰਨੀ ਪੰਡਤ ਨਹਿਰੂ ਹੋਣਾ ਨੇ ਇਹ ਕਿਹਾ ਕਿ ਇਹ ਪੰਜਾਬੀ ਸੂਬਾ ਨਹੀਂ, ਇਹ ਤਾਂ ਮੁਲਕ ਦੀ ਇੱਕ ਹੋਰ ਵੰਡ ਕਰਨ ਵਾਲਾ ਕੰਮ ਆ, ਇਹ ਤਾਂ ਪਾਕਿਸਤਾਨ ਬਣਾਉਣ ਜਾ ਰਹੇ ਆ। ਇਹ ਪਾਕਿਸਤਾਨ ਵਾਂਗੂ ਸਿੱਖਾਂ ਦਾ ਵੱਖਰਾ ਮੁਲਕ ਖਾਲਿਸਤਾਨ ਬਣਾਉਣ ਜਾ ਰਹੇ। ਅਜੇ ਸਿੱਖਾਂ ਦੇ ਤਾਂ ਮਨ ਚੇਤੀ ਨਹੀਂ ਸੀ ਕਿ ਅਸੀਂ ਖਾਲਿਸਤਾਨ ਲੈਣਾ ਜਾਂ ਨਹੀਂ ਲੈਣਾ, ਪਰ ਪੰਜਾਬੀ ਸੂਬੇ ਦੀ ਮੰਗ ਦਾ ਜਿਹੜਾ ਵਿਰੋਧ ਕੀਤਾ ਗਿਆ, ਜਿਸ ਤਰੀਕੇ ਦੀਆਂ ਉਦੋਂ ਗੱਲਾਂ ਕੀਤੀਆਂ ਗਈਆਂ, ਉਹ ਸਿੱਖ ਤਾਂ ਹੱਕੇ ਬੱਕੇ ਹੋ ਗਏ। ਫਿਰ ਉਹ ਰੱਜ ਕੇ ਛਿੱਤਰ ਪਰੇਡ ਰੱਜ ਕੇ ਜਲੀਲ ਕਰਨ ਤੋਂ ਬਾਅਦ ਜਦੋਂ ਉਹ ਪੰਜਾਬੀ ਸੂਬਾ ਬਣ ਗਿਆ, ਫਿਰ ਪਾਣੀ ਖੋਲੇ, ਬਿਜਲੀ ਦੇ ਜਿਹੜੇ ਹਾਈਡਲ ਪ੍ਰੋਜੈਕਟ ਨੇ ਉਹ ਖੋਲੇ। ਜੇ ਧਰਮ ਯੁੱਧ ਮੋਰਚਾ ਲੱਗਿਆ ਤਾਂ ਦਰਬਾਰ ਸਾਹਿਬ ਉੱਤੇ ਅਟੈਕ ਕਰ ਦਿੱਤਾ ਗਿਆ। ਸਿੱਖ ਕਿਹੜੇ ਖੂਹ 'ਚ ਡਿੱਗਣ। 1984 ਤੋਂ ਪਹਿਲਾਂ ਬਾਰ-ਬਾਰ ਇਹ ਗੱਲ ਕਹੀ ਗਈ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਨਾ, ਫਿਰ ਸਾਡੇ ਕੋਲੇ ਜਿਵੇਂ ਕਹਿੰਦੇ ਆ ਮੱਕਿਓਂ ਪਰੇ ਮੁਸਲਮਾਨ ਲਈ ਉਜਾੜ, ਫਿਰ ਸਾਡੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਬਚਣੀ। ਫਿਰ ਸਾਡਾ ਨਿਸ਼ਾਨਾ, ਫਿਰ ਸਾਡਾ ਸੰਘਰਸ਼ ਖਾਲਿਸਤਾਨ ਲਈ ਹੋਵੇਗਾ। ਉਹ ਕਹਿੰਦੇ ਕੌਣ ਪਰਵਾਹ ਕਰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹੋਰ ਅਨੇਕਾਂ ਜੁਝਾਰੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ। ਜਿਹੜੇ ਅੱਜ ਕੱਲ੍ਹ ਆ ਮੱਤਾਂ ਦਿੰਦੇ ਨੇ ਕਿ ਜੀ ਉਹਨਾਂ ਨੇ ਫਿਰ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੀ ਸੀ ਜਦੋਂ ਅੰਦਰ ਹਥਿਆਰ ਲੈ ਕੇ ਬੈਠੇ ਸੀ। ਬਹੁਤ ਵਧੀਆ ਤੁਹਾਡਾ ਦਿਮਾਗ ਆ, ਦੁਸ਼ਮਣ ਦੇ ਵਕੀਲ ਬਣੇ ਹੋਏ ਹੋ ਤੁਸੀਂ, ਪਰ ਸਾਨੂੰ ਇੰਨੀ ਕੁ ਤਾਂ ਦੱਸ ਦਿਓ ਗੱਲ ਵੀ ਜਿਹੜੇ ਦਿੱਲੀ ਦੇ ਵਿੱਚ ਇੰਦਰਾ ਦੇ ਮਰਡਰ ਤੋਂ ਬਾਅਦ ਘਰਾਂ 'ਚ ਵੜ ਕੇ ਰੇਪ ਜਿਹੜਾ ਭੋਰਾ ਭਰ ਬੱਚੀਆਂ ਨਾਲ ਹੋਏ ਨੇ, ਉਹਨਾਂ ਕੋਲੇ ਕਿੰਨੀਆਂ ਕੁ ਅਸਾਲਟਾਂ ਸੀ। ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਉਹ ਕਿੰਨੇ ਕੁ ਬੰਬ ਚੱਕੀ ਫਿਰਦੇ ਸੀ। ਤੇ ਜਿਨ੍ਹਾਂ ਦੀਆਂ ਦਾੜੀਆਂ ਮੁੰਨ ਕੇ, ਜਿਨ੍ਹਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ, ਉਹ ਕਿੰਨੇ ਕੁ ਉੱਥੇ ਬੰਬਾਂ ਨੂੰ, ਟੈਂਕਾਂ ਨੂੰ, ਤੋਪਾਂ ਨੂੰ ਚੱਕੀ ਫਿਰਦੇ ਸੀ ਬਈ। ਹੁਣ ਇਹਦਾ ਤੁਹਾਡੇ ਕੋਲੇ ਜਵਾਬ ਨਹੀਂ, ਤੇ ਇਸ ਕਰਕੇ ਫਿਰ ਆ ਜਾਂਦੇ ਹੋ ਮਕਾਰੀਆਂ ਉੱਤੇ, ਕਮੀਨਗੀਆਂ ਉੱਤੇ। ਹਕੀਕਤ ਨੂੰ ਮੰਨਣ ਤੋਂ ਇਨਕਾਰੀ ਹੋ। ਜੇਕਰ ਦਰਬਾਰ ਸਾਹਿਬ ਦੇ ਹਮਲੇ ਮੌਕੇ ਸੰਤ ਭਿੰਡਰਾਂ ਵਾਲਿਆਂ ਤੇ ਹੋਰ ਜੁਝਾਰੂਆਂ ਕੋਲੇ ਉਹ ਥੋੜੇ ਬਹੁਤੇ ਹਥਿਆਰ ਸੀਗੇ, ਉਹਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਤੇ ਅੰਤ ਉਹ ਸ਼ਹਾਦਤਾਂ ਪਾ ਗਏ। ਤੇ ਅੱਜ ਉਹਨਾਂ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਣੀ ਹੋਈ ਹੈ। ਤੇ ਜਿਹੜੇ ਉਦੋਂ ਬਾਹਲੇ ਸਿਆਣੇ ਸਮਝਦੇ ਸੀ ਆਪਦੇ ਆਪ ਨੂੰ, ਉਹ ਉਦੋਂ ਵੀ ਗਦਾਰ ਮੰਨੇ ਗਏ ਸੀ। ਜਿਉਂ-ਜਿਉਂ ਸਮਾਂ ਬੀਤੂਗਾ ਉਹਨਾਂ ਦੀ ਗਦਾਰੀ ਉੱਤੇ ਹੋਰ ਮੋਹਰ ਲੱਗਣੀ ਹੈ। ਤੇ ਅੱਜ ਵੀ ਜਿਹੜੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਜੂਝਣ ਵਾਲੇ ਸਿੱਖਾਂ ਨੂੰ ਗਲਤ ਸਮਝਦੇ ਆ, ਉਹ ਵੀ ਆਪਦਾ ਖਾਤਾ ਉਸ ਪਾਸੇ ਪਾ ਰਹੇ ਆ ਜਿਨ੍ਹਾਂ ਨੂੰ ਗਦਾਰ ਕਿਹਾ ਜਾਂਦਾ। ਕਿਉਂਕਿ ਅਸੀਂ ਇਹ ਗੱਲ ਜਾਣਦੇ ਆ, ਤੁਸੀਂ ਇਹ ਤੋਂ ਮੁੱਕਰੇ ਹੋਏ ਹੋ। ਇਹ ਗੱਲ ਅਸੀਂ ਚੰਗੀ ਤਰ੍ਹਾਂ ਆਪਦੇ ਜੇਨ 'ਚ ਬਿਠਾਈ ਹੋਈ ਆ ਕਿ ਜਿਹੜਾ ਕੁਝ ਨਵੰਬਰ 84 'ਚ ਹੋਇਆ ਨਾ, ਉਹ ਜੂਨ 84 ਨੂੰ ਵੀ ਹੋ ਸਕਦਾ ਸੀ। ਨਵੰਬਰ 84 ਨੂੰ ਫੌਜ ਦੀ ਹਾਜ਼ਰੀ 'ਚ ਪੁਲਿਸ ਦੀ ਛਤਰਛਾਇਆ ਹੇਠ ਪੁਲਿਸ ਨਾਲ ਖੜੀ ਹੁੰਦੀ ਸੀ। ਹਿੰਦੂ ਕੱਟੜਪੰਥੀ ਗੁੰਡੇ ਘਰਾਂ ਉੱਤੇ ਕਾਟੀ ਲੱਗੀ ਹੁੰਦੀ ਸੀ, ਕ੍ਰਾਸ ਦਾ ਨਿਸ਼ਾਨ ਕਿਹਾ ਸਿੱਖ ਦਾ ਘਰ, ਅੰਦਰ ਵੜਦੇ ਸੀ, ਸਿੱਖ ਨੂੰ ਫੜ ਕੇ ਉੱਤੇ ਉਹਦੇ ਪਾਊਡਰ ਜਿਹਾ ਪਾ ਦਿੰਦੇ ਸੀ, ਜਿਹਦੇ ਨਾਲ ਬੰਦਾ ਪਿੰਡਾ ਉਹਦਾ ਮੱਚਣ ਲੱਗ ਜਾਂਦਾ ਸੀ। ਤੇ ਬੱਚੀਆਂ ਨਾਲ ਰੇਪ, ਘਰੇ ਲੁੱਟ ਖੋਹ, ਕਤਲ ਕਰ ਦੇਣੇ। ਇਹ ਜਿਹੜਾ ਸਾਰਾ ਕੁਝ ਉੱਥੇ ਪੁਲਿਸ ਦੀ ਹਾਜ਼ਰੀ 'ਚ ਹਿੰਦੂ ਕੱਟੜਪੰਥੀਆਂ ਨੇ ਕੀਤਾ ਹੈ ਨਾ, ਤੇ ਜੇਕਰ ਉਹਨਾਂ ਕੋਲੇ ਹਥਿਆਰ ਹੁੰਦਾ, 40-40, 50-50 ਹਜ਼ਾਰ ਦੇ ਟੈਲੀਵਿਜ਼ਨ ਤਾਂ ਸੀਗੇ ਉਹਨਾਂ ਕੋਲੇ,
ਹੋਰ ਬੜੀਆਂ ਸੁੱਖ ਸਹੂਲਤਾਂ ਸੀਗੀਆਂ, ਪਰ ਕੁੱਤੇ ਦੇ ਮਾਰਨ ਜੋਗੀ ਸੋਟੀ ਵੀ ਹੈ ਨਹੀਂ ਸੀ ਉਹਨਾਂ ਦੇ। ਤੇ ਦਰਬਾਰ ਸਾਹਿਬ ਦੇ ਵਿੱਚ ਥੋੜੇ ਸੀ ਬਹੁਤੇ ਸੀ, ਉਹਨਾਂ ਨੇ ਆਪਦਾ ਰੱਖਿਆ ਸੀ ਜੁਗਾੜ ਕਰਕੇ। ਜੇ ਇਹ ਨਾ ਹੁੰਦਾ ਤਾਂ ਫੌਜ ਨੇ ਤੇ ਪੁਲਿਸ ਨੇ ਪਹਿਲਾਂ 7-8 ਦਿਨ ਘੇਰਾ ਪਾ ਕੇ ਅੰਦਰ ਜਿਹੜਾ ਸੀਗਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸੀ। ਜਦੋਂ ਨਢਾਲ ਜੇ ਹੋ ਜਾਂਦੇ ਉਦੋਂ ਫਿਰ ਅੰਦਰ ਆ ਲਾਲੇ ਭੋਲੇ ਵੜਨੇ ਸੀ, ਜਿਵੇਂ ਨਵੰਬਰ 84 ਨੂੰ ਉੱਥੇ ਬੜੇ ਆ ਦਿੱਲੀ 'ਚ, ਉੱਥੇ ਗੁਰਦੁਆਰਿਆਂ 'ਚ ਵੜ ਕੇ ਜਿਵੇਂ ਅੱਗਾਂ ਲਾਈਆਂ ਨੇ। 9ਵੇਂ ਪਾਤਸ਼ਾਹ ਦੀ ਸ਼ਹੀਦੀ ਵਾਲਾ ਸਥਾਨ, ਜਿੱਥੇ ਇਹਨਾਂ ਹਿੰਦੂ ਕੱਟੜਪੰਥੀਆਂ ਦੇ ਤਿਲਕ ਅਤੇ ਜਨੇਊ ਦੀ ਰਾਖੀ ਲਈ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੋਵੇ, ਇਹਨਾਂ ਨੇ ਉਹ ਵੀ ਨਹੀਂ ਬਖਸ਼ਿਆ ਸੀ। ਹੋਰ ਤਾਂ ਕੀ ਬਖਸ਼ਣਾ, ਇਹ ਐਡੇ ਅਕਿਰਤ ਘਣ ਨੇ, ਇਹ ਉਸ ਸਥਾਨ ਨੂੰ ਵੀ ਅੱਗ ਲਾਉਣ ਲੱਗਿਆਂ ਤੇ ਇਹਨਾਂ ਦੇ ਦਿਲ ਨਹੀਂ ਕੰਬੇ। ਤੇ ਜਿਹੜੇ ਇਹ ਲੋਕ ਨੇ, ਇਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਦਾੜੀ ਤੋਂ ਫੜ ਕੇ, ਕੇਸਾਂ ਤੋਂ ਫੜ ਕੇ ਧੂ ਕੇ ਪ੍ਰਕਰਮਾਂ ਵਿੱਚ ਦੀ ਸਿੱਖਾਂ ਨੂੰ ਬਾਹਰ ਲਿਜਾਣਾ ਸੀ, ਫਿਰ ਜਲੀਲ ਕਰਕੇ ਉਵੇਂ ਤੇਲ ਪਾ ਕੇ ਸਾੜਨੇ ਸੀ ਜਿਵੇਂ ਦਿੱਲੀ 'ਚ ਸਾੜੇ ਆ। ਅੱਜ ਉਹ ਹੱਥ 'ਚ ਗੰਨ ਫੜ ਕੇ ਜੂਝ ਕੇ ਸ਼ਹੀਦ ਹੋਏ ਨੇ, ਅੱਜ ਉਹਨਾਂ ਤੇ ਸਾਨੂੰ ਫਖਰ ਆ, ਪਰ ਨਵੰਬਰ 84 ਵਾਲਿਆਂ ਵਾਂਗੂ ਜਲੀਲ ਹੋ ਕੇ ਤਾਂ ਨਹੀਂ ਮਰੇ। ਸਿੱਖ ਸੰਘਰਸ਼ ਦੇ ਵਿੱਚ ਵਿਚਰਨ ਵਾਲੇ ਬਹੁਤੇ ਜ਼ਿਆਦਾ ਸਿੱਖ ਨੌਜਵਾਨ ਇਹੀ ਕਹਿ ਕੇ ਘਰੋਂ ਨਿਕਲੇ ਸੀ ਬਈ ਬੀਬੀ ਹੁਣ ਨਜਾਇਜ਼ ਹੋਰ ਕੁੱਟ ਨਹੀਂ ਖਾਧੀ ਜਾਣੀ। ਦਿੱਲੀ ਵਾਲਿਆਂ ਨਾਲ ਨਜਾਇਜ਼ ਹੋਈ ਤੇ ਇੱਥੇ 1984 ਦੇ ਜੂਨ ਮਹੀਨੇ ਵਿੱਚ ਵੀ ਨਜਾਇਜ਼ ਹੀ ਹੋਣੀ ਸੀ। ਤੇ ਜਿਹੜੇ ਅੱਜ ਆਹ ਬਾਹਲੇ ਵਿਦਵਾਨ ਬਣ ਕੇ, ਸਿਆਣੇ ਬਣ ਕੇ ਭਾਰਤ ਮਾਤਾ ਕੀ ਜੈ ਕਹਾਉਣ ਨੂੰ ਤੁਰੇ ਫਿਰਦੇ ਆ ਸਿੱਖਾਂ ਤੋਂ, ਜਿਨ੍ਹਾਂ ਨੂੰ ਉਸ ਸਿਸਟਮ ਤੇ ਯਕੀਨ ਆ ਜਿਹੜਾ ਸਿੱਖਾਂ ਨੂੰ ਹਿੰਦੂ ਦੱਸਦਾ, ਜਿਨ੍ਹਾਂ ਨੂੰ ਉਹ ਸਿਸਟਮ ਵਧੀਆ ਲੱਗਦਾ ਜਿਹੜਾ ਸਿੱਖਾਂ ਦੀ ਹੋਂਦ ਹਸਤੀ ਮਿਟਾਉਣ ਨੂੰ ਤਿਆਰ ਖੜਾ, ਅਖੇ ਜੀ ਗਿਆਨਵਾਨ ਬਣਾਉਣੇ ਆ। ਕਾਹਦਾ ਗਿਆਨ ਦੇਣਾ ਤੁਸੀਂ? ਭਾਰਤੀ ਸਿਲੇਬਸ ਸਕੂਲਾਂ ਦਾ ਕਦੇ ਦੇਖਿਆ ਚੱਕ ਕੇ? ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਜੋ ਭਕਾਈ ਉਹਨਾਂ ਕਿਤਾਬਾਂ 'ਚ ਲਿਖੀ ਹੋਈ ਹੈ, ਜਿਵੇਂ ਇਹ ਜਿਹੜੇ ਸਕੂਲ ਨੇ, ਇਹ ਜਿਹੜੇ ਕਾਲਜਸ ਨੇ, ਅਸਲ ਵਿੱਚ ਇਹ ਬ੍ਰਾਹਮਣਵਾਦ ਦੇ ਉਹ ਅੱਡੇ ਨੇ ਜਿੱਥੇ ਬੜੀ ਸਫਾਈ ਜੀ ਦੇ ਨਾਲ ਸਿੱਖਾਂ ਦੇ ਬੱਚਿਆਂ ਕੋਲੋਂ ਸਿੱਖੀ ਖੋਹੀ ਜਾਂਦੀ ਹੈ। ਜਿਹੜੀ ਗੱਲ ਗਿਆਨੀ ਸ਼ੇਰ ਸਿੰਘ ਨੂੰ ਪੰਡਤ ਮਦਨ ਮੋਹਨ ਮਾਲਵੀਆ ਨੇ ਕਹੀ ਸੀ कि इन मुसलमानों की मुसलमानी तो हम विद्या नीति में संशोधन करके निकाल देंगे, वो मुसलमाना दी मुसलमानी निकली आ कि नहीं मैनू नहीं पता, पर मैं करोड़ां सिखां नूं जानदा है जिन्हां नूं हुण सिक्खी चंगी नहीं लगदी। हुण ना तां सिखां वर्गी शक्ल चंगी लगदी आ उन्हां नूं ते ना सिखां वाली अकल चंगी लगदी। ਹੁਣ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਹਰ ਹੁਕਮ ਉੱਤੇ ਕਿੰਤੂ ਪਰੰਤੂ ਕਰਨ ਦਾ, ਆਲੋਚਨਾ ਕਰਨ ਦਾ ਮਨ ਬਣ ਗਿਆ। ਕਿੱਥੇ ਉਹ ਸਿੱਖ ਸੀਗੇ ਜਿਹੜੇ 7 ਵਚਨ ਹੀ ਕਹਿੰਦੇ ਸੀ ਠੀਕ ਆ ਜੀ ਜਿਵੇਂ ਤੁਸੀਂ ਕਹਿੰਦੇ ਹੋ, ਤੇ ਅੱਜ ਦੇ ਸਿੱਖ ਕਹੇ ਜਿਹੇ ਬਣਾ ਦਿੱਤੇ ਗਏ ਨੇ। ਕਹਿੰਦੇ ਗੁਰੂ ਸਾਹਿਬ ਨੇ ਹਥਿਆਰਾਂ ਵਾਲਾ ਕੰਮ ਕਰਕੇ ਬੜਾ ਮਾੜਾ ਕੰਮ ਕੀਤਾ। ਇਹ ਜੇ ਉਦੋਂ ਹੁੰਦੇ ਨਾ ਜਿਹੜੇ ਅੱਜ ਕੱਲ੍ਹ ਕਿੰਤੂ ਪਰੰਤੂ ਵਾਲੀ ਫੌਜ ਆ, ਸ਼ੰਕਾਵਾਦੀ ਸਵਾਲ ਕਰਨ ਵਾਲੀ ਫੌਜ, ਇਹਨਾਂ ਨੇ ਤਾਂ 6ਵੇਂ ਸਤਿਗੁਰਾਂ ਦੇ ਗਲ ਚੋਂ 2 ਕਿਰਪਾਨਾਂ ਜਿਹੜੀਆਂ ਪਹਿਨੀਆਂ ਮੀਰੀ ਪੀਰੀ ਦੀਆਂ, ਉਹ ਇਹਨਾਂ ਨੇ ਕਿਰਪਾਨ ਲਹਾ ਕੇ ਦਮ ਲੈਣਾ ਸੀ। ਚੋਜ ਤਾਂ ਸਮਝਦੇ ਨਹੀਂ, ਸਿੱਖੀ ਦੀ ਭਾਵਨਾ ਤਾਂ ਹੈ ਨਹੀਂ, ਗੁਰੂ ਦੇ ਤਾਂ ਗੁਰੂ ਬਣ ਕੇ ਬਹਿੰਦੇ ਆ। ਗੁਰੂ ਨੂੰ ਥੋੜੀ ਪਤਾ, ਸਾਨੂੰ ਪਤਾ। ਕਹਿੰਦੇ ਜਦੋਂ ਆ ਖਦਰਾਣੇ ਦੀ ਢਾਬ ਦੀ ਜੰਗ ਅਜੇ ਹੋਣੀ ਸੀ ਤੇ ਉਸ ਇਲਾਕੇ ਦੇ ਮਾਲਵੇ ਦੇ ਜਿਹੜੇ ਚੌਧਰੀ ਸੀਗੇ ਉਹ ਇਕੱਠੇ ਹੋ ਕੇ ਸਤਿਗੁਰਾਂ ਨੂੰ ਮਿਲੇ। ਕਹਿੰਦੇ ਗੁਰੂ ਸਾਹਿਬ ਬੜੀਆਂ ਲੜਾਈਆਂ ਲੜਦੀਆਂ ਤੁਸੀਂ, ਬੜਾ ਪਰਿਵਾਰ ਦਾ ਨੁਕਸਾਨ ਹੋ ਗਿਆ, ਐਡੀ ਵੱਡੀ ਕਤਲੋਗਾਰਦ, ਚਲੋ ਛੱਡੋ ਜੋ ਹੋਣਾ ਸੀ ਉਹ ਹੋ ਗਿਆ। ਹੁਣ ਤੁਹਾਡੀ ਅਸੀਂ ਮੁਗਲ ਬਾਦਸ਼ਾਹ ਨਾਲ
ਸੁਲ੍ਹਾ ਕਰਾ ਦਿੰਨੇ ਆ, ਮੰਨੋ ਸਾਡੀ ਗੱਲ, ਬਸ ਹੋਰ ਨਹੀਂ ਜੰਗ ਲੜਨੀ। ਤੇ ਗੁਰੂ ਪਾਤਸ਼ਾਹ ਕਹਿੰਦੇ ਬੱਲੇ ਉਹ ਸਿੱਖੋ, ਗੁਰੂ ਵੀ ਕਹਿੰਦੇ ਹੋ ਤੇ ਗੁਰੂ ਦੇ ਗੁਰੂ ਬਣ ਬਣ ਕੇ ਦਿਖਾਉਂਦੇ ਹੋ, ਗੁਰੂ ਨੂੰ ਦੱਸਦੇ ਹੋ ਵੀ ਕੀ ਕਰਨਾ। ਜੇ ਸਲਾਹ ਕਰਨੀ ਹੀ ਹੁੰਦੀ ਫਿਰ ਪੰਜਵੇਂ ਪਾਤਸ਼ਾਹ ਨੂੰ ਜਾਂ ਨੌਵੇਂ ਪਾਤਸ਼ਾਹ ਨੂੰ ਸੀਸ ਦੇਣ ਦੀ ਕੀ ਲੋੜ ਸੀ? ਸੀਸ ਦੇਣ ਦੀ ਕੀ ਲੋੜ ਸੀ? ਸਲਾਹ ਕਰ ਲੈਂਦੇ। ਫਿਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਤੇ ਹੋਰ ਜਿਹੜੀਆਂ ਪਹਿਲਾਂ ਸ਼ਹਾਦਤਾਂ ਹੋਈਆਂ ਨੇ, ਸੁਲਾਹ ਕਰ ਲੈਂਦੇ। ਸੋ ਆ ਜਿਹੜੇ ਸੁਲਾਹ ਵਾਲੇ ਨੇ ਇਹ ਗੁਰੂਆਂ ਦੇ ਵੀ ਗੁਰੂ ਬਣ ਬਣ ਕੇ ਦਿਖਾਉਣ ਵਾਲੇ ਨੇ। ਇਹ ਜੱਜ ਬਣਦੇ ਨੇ ਕਿ ਗੁਰੂ ਆਹ ਨਹੀਂ ਕਰ ਸਕਦੇ, ਗੁਰੂ ਉਹ ਨਹੀਂ ਕਰ ਸਕਦੇ। ਇਹਨਾਂ ਨੂੰ ਯਕੀਨ ਨਹੀਂ ਕਿ ਸਤਿਗੁਰ ਮੇਰਾ ਮਾਰ ਜਵਾਲਾ ਹੈ। ਕੀ ਹੁੰਦਾ? ਹਰ ਗੱਲ ਜਿਹੜੀ ਆ ਹਿਸਾਬ ਦੇ ਸਵਾਲਾਂ ਵਾਂਗੂ ਦੇਖਦੇ ਆ, ਐ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਤੇ ਜਿੰਨਾ ਇਹਨਾਂ ਤੋਂ ਜ਼ੋਰ ਲੱਗਿਆ ਹੋਇਆ, ਜਿੰਨਾ ਇਹਨਾਂ ਦਾ ਇਸ ਵੇਲੇ ਕਿ ਹਰੇਕ ਸਿੱਖ ਨੂੰ ਖਾਲਿਸਤਾਨ ਦਾ ਵਿਰੋਧੀ, ਭਿੰਡਰਾਂ ਵਾਲੇ ਸੰਤਾਂ ਦਾ ਵਿਰੋਧੀ, ਇੰਨਾ ਜ਼ੋਰ ਤਾਂ ਕਦੇ ਇੰਡੀਆ ਦਾ ਨਹੀਂ ਲੱਗਿਆ ਹੋਣਾ। ਭਾਰਤੀ ਹਕੂਮਤੀ ਤੰਤਰ ਦੇ ਬੜੇ ਪਾਲੇ ਹੋਏ ਪਿੱਠੂ ਨੇ ਜਿਹੜੇ ਲਿਖਤਾਂ ਰਾਹੀਂ, ਮੀਡੀਆ ਰਾਹੀਂ, ਫਿਲਮਾਂ ਰਾਹੀਂ, ਤਕਰੀਰਾਂ ਰਾਹੀਂ ਤੇ ਹੋਰ ਬੜੇ ਢੰਗ ਤਰੀਕਿਆਂ ਰਾਹੀਂ ਸਿੱਖਾਂ ਦੇ ਮਨਾਂ ਵਿੱਚ 1978 ਤੋਂ ਚੱਲੇ ਸਿੱਖ ਸੰਘਰਸ਼ ਦੇ ਖਿਲਾਫ ਵਿਚਾਰ ਪ੍ਰਗਟ ਕਰਨ ਲਈ, ਪੈਦਾ ਕਰਨ ਲਈ ਲੱਗੇ ਹੋਏ ਨੇ। ਪਰ ਉਹਨਾਂ ਦਾ ਨਹੀਂ ਇੰਨਾ ਜ਼ੋਰ ਲੱਗਿਆ ਜਿੰਨਾ ਅੱਜ ਦੇ ਇਹਨਾਂ ਲੋਕਾਂ ਦਾ ਲੱਗਿਆ ਹੋਇਆ। ਬੜੇ ਵੱਡੇ ਆਪਦੇ ਆਪ ਨੂੰ ਸਿਆਣੇ ਤੇ ਸੂਝਵਾਨ ਸਮਝਦੇ ਆ, ਖੜੇ ਸਿੱਖੀ ਦੇ ਕਾਤਲਾਂ ਵੱਲ। ਭੁਗਤੇ ਕਿੱਧਰ ਨੇ? ਜਿਹੜਾ ਸਿਸਟਮ ਸਿੱਖਾਂ ਦਾ ਵੈਰੀ ਆ ਤੇ ਸਿੱਖਾਂ ਦੇ ਦੁਸ਼ਮਣਾਂ ਦੇ ਨਾਲ ਸਾਂਝ ਪਾਉਣ ਤੋਂ ਬਾਅਦ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਧਿਰਾਂ ਦਾ ਸਾਥ ਸਹਿਯੋਗ ਦੇਣ ਤੋਂ ਬਾਅਦ ਸਮਝਦੇ ਇਹ ਨੇ ਕਿ ਸਾਨੂੰ ਪੰਥ ਜਿਹੜਾ ਹੈ ਉਹ ਪੰਥ ਰਤਨ ਦੇਵੇ, ਸਾਨੂੰ ਸਤਿਕਾਰ ਦੇਵੇ। ਪਰ ਫਿਰ ਮੈਂ ਉਹੀ ਗੱਲ ਕਹਿਣਾ ਕਿ ਸਾਡੇ ਪੱਲੇ ਬੇਸ਼ੱਕ ਅੱਜ ਕੁਝ ਨਹੀਂ। ਜਿਵੇਂ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਜਦੋਂ ਉਹ ਸ਼ਹੀਦ ਹੋਏ ਨੇ, ਜਾਂ ਜਦੋਂ ਉਹ ਮੋਰਚਾ ਗੱਡੀ ਖੜੇ ਸੀ, ਉਦੋਂ ਬੜੇ ਲੋਕ ਕਹਿੰਦੇ ਹੋਣੇ ਕੀ ਆ ਪੱਲੇ ਇਹਨਾਂ ਦੇ, ਕੱਪੜੇ ਵੀ ਪੂਰੇ ਨਹੀਂ, ਲੈ ਕੇ ਡਾਂਗਾਂ ਜਿਹੀਆਂ ਖੜ ਕੇ ਦੋ ਜਾਣੇ, ਹੁਣ ਲੱਗੂ ਪਤਾ। ਇਹ ਜਿਹੜੇ ਲੱਗੂ ਪਤਾ ਵਾਲੇ ਸੀ ਨਾ, ਅੱਜ ਉਹਨਾਂ ਦਾ ਕਿਸੇ ਨੂੰ ਨਾਂ ਵੀ ਨਹੀਂ ਚੇਤੇ। ਤੇ ਜਦੋਂ ਉਹ ਲੜੇ, ਅੜੇ, ਸ਼ਹੀਦੀਆਂ ਪਾ ਗਏ, ਅੱਜ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ, ਉਹਨਾਂ ਦਾ ਤਾਂ ਸਾਰੇ ਸੰਸਾਰ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ ਵੀ ਇੱਥੇ ਆਹ ਕਾਂਡ ਕਰਕੇ ਗਏ ਆ। ਜਿਹੜੇ ਉਦੋਂ ਸਿਆਣੇ ਸਮਝਦੇ ਸੀ ਆਪਦੇ ਆਪ ਨੂੰ ਵੀ ਅਸੀਂ ਤਾਂ ਨਹੀਂ ਜੀ ਮੁਗਲ ਸਰਕਾਰ ਦੇ ਖਿਲਾਫ, ਇਹ ਕੋਈ ਗੱਲ ਥੋੜੀ ਆ ਵੀ ਐਵੇਂ ਪੰਗੇ ਲੈਂਦੇ ਫਿਰੋ, ਇਹ ਕੋਈ ਤਰੀਕਾ ਥੋੜੀ ਆ ਵੀ ਐਵੇਂ ਡਾਂਗਾ ਚੱਕ ਕੇ ਖੜ ਜਾਓ, ਇਹ ਕੋਈ ਗੱਲ ਥੋੜੀ ਆ। ਅੱਜ ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ। ਨਾਂ ਕਿਹਦਾ? ਨਾਂ ਹੈਗਾ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਦਾ। ਸੋ ਜਿਹੜਾ ਇਤਿਹਾਸ ਹੁੰਦਾ, ਇਤਿਹਾਸ ਨੇ ਫੈਸਲਾ ਕਰ ਦੇਣਾ ਕਿ ਕਿਹੜਾ ਸਹੀ ਸੀ ਤੇ ਕਿਹੜਾ ਗਲਤ ਸੀ। ਤੇ ਸਾਨੂੰ ਯਕੀਨ ਹੈ ਕਿ ਇਤਿਹਾਸ ਕਦੇ ਉਹਨਾਂ ਲੋਕਾਂ ਨੂੰ ਠੀਕ ਨਹੀਂ ਕਹਿ ਸਕਦਾ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦੀ ਬੋਲੀ ਬੋਲਦੇ ਹੋਣ। ਇਤਿਹਾਸ ਕਦੇ ਉਹਨਾਂ ਲੋਕਾਂ ਨੂੰ ਸਹੀ ਨਹੀਂ ਕਹਿ ਸਕਦਾ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਘੋਰ ਵਿਰੋਧੀਆਂ ਨੂੰ ਠੀਕ ਦਰਸਾਉਣ ਦੇ ਲਈ ਸਾਹਮਣੇ ਬੈਠੀ ਖਲਕਤ ਨੂੰ, ਸੰਗਤ ਨੂੰ ਝੂਠੀਆਂ ਦਲੀਲਾਂ ਦੇ ਨਾਲ, ਉਹ ਲੱਗਦੀਆਂ ਸੱਚੀਆਂ ਹੁੰਦੀਆਂ ਦਲੀਲਾਂ ਉਦੋਂ। ਸਮਾਂ ਸਮਰੱਥਾ ਨਾ, ਕਿਸੇ ਕਾਲ ਖੰਡ ਦੇ ਵਿੱਚ, ਕਿਸੇ ਟਾਈਮ ਪੀਰੀਅਡ ਦੇ ਵਿੱਚ ਕੋਈ ਚੀਜ਼ ਜਿਹੜੀ ਤੁਹਾਨੂੰ ਠੀਕ ਲੱਗਦੀ ਹੁੰਦੀ ਹੈ, ਕਿਸੇ ਦੂਜੇ ਕਾਲ ਖੰਡ ਦੇ ਵਿੱਚ
ਦੂਜੇ ਟਾਈਮ ਪੀਰੀਅਡ ਦੇ ਵਿੱਚ ਉਹੀ ਚੀਜ਼ ਤੁਹਾਨੂੰ ਗਲਤ ਲੱਗਦੀ ਹੁੰਦੀ। ਬੜੇ ਇਹੋ ਜਿਹੇ ਲੋਕ ਦੇਖੀਦੇ ਨੇ ਜਿਹੜੇ ਕਹਿੰਦੇ ਰਿਹਾ ਕਿ ਜਦੋਂ ਸੰਤ ਭਿੰਡਰਾਂ ਵਾਲੇ ਸਰਗਰਮ ਸੀ ਮੈਂ ਉਹਨਾਂ ਦੇ ਖਿਲਾਫ ਸੀ, ਪਰ ਜਦੋਂ ਉਹਨਾਂ ਦੀ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਵਿੱਚ ਮੇਰਾ ਘਰੇ ਟਿਕ ਕੇ ਬੈਠਣਾ ਔਖਾ ਹੋ ਗਿਆ ਸੀ। ਬੜੇ ਲੋਕ ਨੇ ਜਿਹੜੇ ਅੱਜ ਕਹਿੰਦੇ ਨੇ ਕਿ ਮੈਂ ਸਾਰੀ ਉਮਰ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਰਿਹਾ, ਖਾੜਕੂ ਧਿਰਾਂ ਦੇ ਖਿਲਾਫ ਰਿਹਾ ਤੇ ਖਾਲਿਸਤਾਨ ਦੇ ਖਿਲਾਫ ਰਿਹਾ, ਪਰ ਮੈਂ ਕਿਸੇ ਤੀਰ ਤੁੱਕੇ ਨਾਲ ਬਾਹਰ ਆ ਗਿਆ। ਹੁਣ ਕੈਨੇਡਾ 'ਚ ਲੇਬਰ ਕਰ ਕਰਕੇ ਨਿਆਣੇ ਪੜ੍ਹਾ ਲਏ, ਵਧੀਆ ਲਾਈਫ ਸੈੱਟ ਕਰ ਲਈ, ਤੇ ਅੱਜ ਮੇਰੀ ਉਮਰ 60-70 ਸਾਲ ਤੋਂ ਜਦੋਂ ਟੱਪ ਚੁੱਕੀ ਆ, ਤੇ ਅੱਜ ਮੈਂ ਆਪਦੇ ਬੱਚਿਆਂ ਦੇ ਨਾਲ ਜਦੋਂ ਗੱਲਾਂ ਕਰਦਾ ਮੈਨੂੰ ਹੁਣ ਅਕਲ ਆਈ ਆ ਕਿ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਿੱਖ ਸਭਿਅਤਾ ਨੂੰ, ਸਿੱਖ ਹਿੱਤਾਂ ਨੂੰ ਤੇ ਸਿੱਖ ਜਜ਼ਬਾਤਾਂ ਨੂੰ ਕਿਸ ਤਰੀਕੇ ਦੇ ਨਾਲ ਮਲੀਆ ਮੇਟ ਕੀਤਾ ਜਾ ਰਿਹਾ। ਇਹ ਸਿਸਟਮ ਜਿਹੜਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਂਦਾ, ਇਹਦੇ ਬਾਰੇ ਇੰਡੀਆ ਵਿੱਚ ਰਹਿੰਦਿਆਂ ਮੈਨੂੰ ਕਦੇ ਸਮਝ ਨਹੀਂ ਸੀ ਆਉਣੀ, ਪਰ ਮੈਂ ਬਾਹਰ ਕਾਹਦਾ ਆਇਆ, ਬਾਹਰ ਆ ਕੇ ਮੈਨੂੰ ਅਕਲ ਆਈ ਆ। ਤੇ ਹੁਣ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਖਾਲਿਸਤਾਨ ਲਈ ਕਿਸੇ ਵੀ ਢੰਗ ਤਰੀਕੇ ਨਾਲ ਜੂਝਦੇ ਆ ਮੈਨੂੰ ਪਿਆਰੇ ਲੱਗਦੇ। ਬੜੇ ਲੋਕ ਨੇ ਜਿਹੜੇ ਆਈਲੈਟਸ ਕਰਕੇ ਜਾਣ ਤੋਂ ਪਹਿਲਾਂ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾਣ ਤੋਂ ਪਹਿਲਾਂ ਖਾਲਿਸਤਾਨੀ ਧਿਰ ਦੇ ਖਿਲਾਫ ਸੀ। ਬੜੇ ਲੋਕ ਨੇ ਜਿਹੜੇ ਜਦੋਂ ਇੱਥੋਂ ਜਾਨਾਂ ਬਚਾ ਕੇ ਭੱਜੇ ਆ ਤੇ ਉਦੋਂ ਉਹ ਕਿਸੇ ਖਾਸ ਵਜ੍ਹਾ ਕਾਰਨ ਇਹ ਸਮਝ ਕੇ ਬਹਿ ਗਏ ਕਿ ਜੇ ਮੇਰਾ ਭਰਾ ਨਜਾਇਜ਼ ਪੰਗੇ ਲੈਂਦਾ ਤਾਂ ਮੇਰੀ ਜਾਨ ਨੂੰ ਬਿਪਤਾ ਬਣੀ ਆ, ਤੇ ਉੱਥੇ ਜਾ ਕੇ ਸਿਆਸੀ ਸ਼ਰਨ ਵੀ ਲੈ ਲਈ ਕਿ ਮੇਰਾ ਭਰਾ ਖਾੜਕੂ ਸਫਾਂ 'ਚ ਤੇ ਸਾਨੂੰ ਮਾਰਦੇ ਆ, ਤੇ ਉੱਥੇ ਖਾਲਿਸਤਾਨ ਦੇ ਖਿਲਾਫ ਬੋਲਦਾ ਰਿਹਾ। ਪਰ ਅੱਜ ਜਦੋਂ ਹਾਲਾਤ ਬਦਲੇ, ਅੱਜ ਟਾਈਮ ਪੀਰੀਅਡ ਬਦਲਿਆ, ਅੱਜ ਉਹ ਲੋਕਾਂ ਨੂੰ ਮੱਤਾਂ ਦਿੰਦਾ ਕਿ ਮੈਂ ਗਲਤ ਸੀ, ਮੇਰਾ ਭਰਾ ਠੀਕ ਸੀ। ਸੋ ਜਿੱਥੇ ਭਾਰਤ ਦੀ ਧਰਤੀ ਉੱਤੇ ਦਿਨੋਂ ਦਿਨ ਉਹ ਲੋਕ ਸਰਗਰਮ ਨੇ, ਤੇ ਉਹ ਜਿਹੜਾ ਵਾਇਰਸ ਉਹਨਾਂ ਦੇ ਅੰਦਰ ਬੜਿਆ ਹੋਇਆ ਕਿ ਖਾਲਿਸਤਾਨੀਆਂ ਨੂੰ, ਭਿੰਡਰਾਂ ਵਾਲੇ ਸੰਤਾਂ ਨੂੰ, ਜੁਝਾਰੂਆਂ ਨੂੰ ਗਲਤ ਦਰਸਾਉਣਾ ਹੈ, ਉਹ ਹੋਰਾਂ ਨੂੰ ਵੀ ਇਹ ਬਿਮਾਰੀ ਲਾਈ ਜਾਂਦੇ ਆ। ਉੱਥੇ ਇਹਦੇ ਉਲਟ ਪੰਜਾਬ ਤੋਂ ਬਾਹਰ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕਾਂ ਦੇ ਵਿੱਚ ਆਜ਼ਾਦ ਫਿਜ਼ਾਵਾਂ ਦੇ ਵਿੱਚ ਸਾਹ ਲੈਣ ਵਾਲੇ ਸਾਡੇ ਸਿੱਖ ਭਰਾ ਦਿਨੋਂ ਦਿਨ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦਾ ਹਿੱਸਾ ਬਣ ਰਹੇ ਆ, ਤੇ ਇੱਥੇ ਬੈਠ ਕੇ ਉਹਨਾਂ ਦਾ ਨਾਂ ਲੈ ਕੇ ਕਿ ਕੈਨੇਡਾ ਵਾਲੇ ਐਂ ਕਰਦੇ ਆ, ਇੰਗਲੈਂਡ ਵਾਲੇ ਐਂ ਕਰਦੇ ਆ, ਤੇ ਅੱਜ ਮਿਰਚਾਂ ਤਾਂ ਫਿਰ ਭਾਈ ਲੱਗਣੀਆਂ ਹੀ ਨੇ। ਜਦੋਂ ਇੱਥੇ ਜਿਹੜਾ ਬੰਦਾ ਤੁਹਾਡਾ ਮਾਤਾ ਦਾ ਮਾਲ ਬਣ ਕੇ ਤੁਹਾਡੇ ਮਗਰ ਤੁਹਾਡੀ ਬੋਲੀ ਬੋਲਦਾ ਰਿਹਾ, ਜਦੋਂ ਉਹ ਤੁਹਾਡੇ ਪ੍ਰਭਾਵ ਤੋਂ, ਇੰਡੀਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਬਾਹਰਲੇ ਮੁਲਕ 'ਚ ਜਾ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਾਰਦਾ, ਤਾਂ ਫਿਰ ਮਿਰਚਾਂ ਤਾਂ ਲੱਗਣੀਆਂ ਹੀ ਨੇਗੀਆਂ ਕਿ ਅਸੀਂ ਤਾਂ ਇਹਨੂੰ ਇੱਥੇ ਮਾਤਾ ਦਾ ਮਾਲ ਬਣਾਈ ਫਿਰਦੇ ਸੀ, ਇਹ ਕਲਗੀਧਰ ਦਾ ਲਾਲ ਨਿਕਲ ਗਿਆ। ਸੋ ਅੱਜ ਦੇ ਇਸ ਮਾਹੌਲ ਦੇ ਵਿੱਚ ਸਾਨੂੰ ਲਕੀਰ ਜਿਹੜੀ ਆ ਉਹ ਸਾਫ਼ ਦਿਖਦੀ ਆ। ਲਕੀਰ ਦੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਹਰ ਸੰਭਵ ਤਰੀਕਾ ਵਰਤ ਕੇ ਭਿੰਡਰਾਂ ਵਾਲਿਆਂ ਸੰਤਾਂ, ਜੁਝਾਰੂ ਲਹਿਰ ਤੇ ਖਾਲਿਸਤਾਨੀ ਸੰਘਰਸ਼ ਦੇ ਖਿਲਾਫ ਲੋਕਾਂ ਦੇ ਮਨਾਂ ਦੇ ਵਿੱਚ ਗਲਤ ਵਿਚਾਰ ਭਰਨ ਦੇ ਲਈ ਯਤਨਸ਼ੀਲ ਨੇ। ਦੂਜੇ ਪਾਸੇ ਲਕੀਰ ਦੇ ਉਲਟੇ ਪਾਸੇ, ਦੂਜੇ ਪਾਸੇ ਉਹ ਸਿੱਖ ਨੇ, ਭਾਵੇਂ ਗਿਣਤੀ ਥੋੜੀ ਹੋਈ ਆ ਪਰ ਡਟੇ ਹੋਏ ਨੇ, ਜਿਹੜੇ ਕਹਿੰਦੇ ਆ ਕਿ ਸਿੱਖੀ ਅਤੇ ਸਿੱਖ ਤਾਂ ਬਚਣਗੇ ਜੇ ਸਿੱਖਾਂ ਦਾ ਆਪਦਾ ਮੁਲਕ ਹੋਊ, ਜੇ ਸਿੱਖਾਂ ਕੋਲੇ ਖਾਲਿਸਤਾਨ ਹੋਊ। ਦੋਨਾਂ ਧਿਰਾਂ ਵਿੱਚੋਂ ਕਿਹਨੇ ਕਿੱਧਰ ਖੜਨਾ, ਹਰੇਕ ਨੂੰ ਆਪਦਾ ਹੱਕ ਵਾ। ਬੇਸ਼ੱਕ ਕੋਈ ਕੈਨੇਡਾ ਵਸਦਾ, ਬੇਸ਼ੱਕ ਕੋਈ ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਹੈ, ਤੇ ਬੇਸ਼ੱਕ ਬਿਲਕੁਲ ਕੋਈ ਪੰਜਾਬ 'ਚ ਆ ਜਾਂ ਕਿਤੇ ਬਾਹਰ। ਹਰੇਕ ਬੰਦੇ ਨੂੰ ਹੱਕ ਵਾ
ਕਿ ਉਹ ਖਾਲਿਸਤਾਨ ਦਾ ਹਾਮੀ ਬਣਨਾ ਚਾਹੁੰਦਾ ਹੈ ਕਿ ਖਾਲਿਸਤਾਨ ਦਾ ਵਿਰੋਧੀ ਬਣਨਾ ਚਾਹੁੰਦਾ ਹੈ। ਪਰ ਇੰਨੀ ਕੁ ਗੱਲ ਜ਼ਰੂਰ ਚੇਤੇ ਰੱਖੇ ਕਿ ਜਦੋਂ ਇਤਿਹਾਸ ਵਿੱਚ ਜ਼ਿਕਰ ਆਏਗਾ ਉਦੋਂ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖੀ ਦੇ ਦੁਸ਼ਮਣਾਂ ਦੇ ਨਾਲ ਮਿਲਿਆ ਜਾਊਗਾ ਕਿ ਇਹ ਲੋਕ ਪੂਰਾ ਯਤਨ ਕਰਦੇ ਰਹੇ ਆ ਕਿ ਸਿੱਖੀ ਦੀ ਹੋਂਦ ਹਸਤੀ ਮਿਟਾਉਣ ਵਾਲਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦਰਸਾਉਣ ਵਾਲਾ ਸਿਸਟਮ ਜਿਹੜਾ ਹੈਗਾ ਉਹ ਸਹੀ ਹੈ। ਦੂਜੇ ਪਾਸੇ ਉਹ ਲੋਕ ਜਿਹੜੇ ਥੋੜੇ ਜਿਹੇ ਨੇ ਭਾਵੇਂ, ਪਰ ਜੇਕਰ ਉਹ ਇਹ ਕਹਿੰਦੇ ਆ ਕਿ ਖਾਲਿਸਤਾਨ ਜਿੰਦਾਬਾਦ, ਤਾਂ ਇਤਿਹਾਸ ਵਿੱਚ ਉਹਨਾਂ ਦੀ ਜੈ ਜੈਕਾਰ ਹੋਣੀ ਹੈ। ਤੇ ਸਾਨੂੰ ਯਕੀਨ ਆ ਕਿ ਇਤਿਹਾਸ ਸਾਨੂੰ ਸਹੀ ਸਿੱਧ ਕਰੂਗਾ ਜਿਹੜੇ ਕਹਿੰਦੇ ਆ ਕਿ ਸਿੱਖੀ ਤਾਂ ਬਚੂਗੀ ਜੇ ਸਿੱਖਾਂ ਦਾ ਆਪ ਦਾ ਰਾਜ ਭਾਗ ਹੋਊਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।